ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਹਾਂ ਰਾਜਕਰਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਅਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅਪ੍ਰੈਲ ਦੀ 21 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500 ਦੇ ਉੱਤੇ। ਇਸ ਦੇ ਨਾਲ ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਵਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕਰਤੋਂਗ ਵੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ। ਸਟਾਰਲਾਈਟ ਟਰੱਕ ਟ੍ਰੇਲਰ ਟਾਇਰਸ, ਨਵੇਂ ਪੁਰਾਣੇ ਟਾਇਰਸ ਹੋਲਸੇਲ ਪ੍ਰਾਈਸਿਸ 'ਤੇ ਖਰੀਦ ਸਕਦੇ ਹੋ। ਇਹ ਅਲਾਈਨਮੈਂਟ ਦਾ ਕੰਮ ਵੀ ਕਰਦੇ ਹਨ। ਐਡਰੈਸ 3955 ਸਟਾਰਲਾਈਟ ਡਰਾਈਵ, ਸੀਰੀਜ਼ ਕੈਲੀਫੋਰਨੀਆ। ਟੇਡਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਡਕੀਆਣਾ। ਨੰਬਰ 415-909-0503। ਅਤੇ ਜ਼ੈਂਡਰ ਮੌਰਗੇਜ ਅਤੇ ਰੀਅਲ ਅਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਤੁਸੀਂ ਇਹਨਾਂ ਦੇ ਕੋਲੋਂ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ, ਰੀਫਾਈਨੈਂਸ ਦੇ ਲਈ ਕਾਲ ਕਰ ਸਕਦੇ ਹੋ ਮੋਹਨ ਚੀਮਾ ਹੋਣਾ ਨੂੰ ਨੰਬਰ 559-905-2575 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਇੰਡੀਆ ਦੇ ਵਿੱਚ ਜਿਹੜੇ USA ਦੇ ਟੌਪ ਦੇ ਨਿਊਜ਼ਪੇਪਰਸ ਹੈਗੇ ਆ, ਨਿਊਯਾਰਕ ਟਾਈਮ, ਈਵਨ ਮੀਡੀਆ ਆਊਟਲੈਟ CNN, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀ ਸੈਕਿੰਡ ਵੇਵ ਆ ਉਹ ਇੱਕ ਤਰ੍ਹਾਂ ਦੇ ਨਾਲ ਸੁਨਾਮੀ ਆਈ ਹੋਈ ਹੈਗੀ ਆ। ਇੰਡੀਆ ਦਾ ਹੈਲਥ ਕੇਅਰ ਸਿਸਟਮ ਕਲੈਪਸ ਕਰ ਗਿਆ ਆਲਰੇਡੀ। 2,95,000 ਕੇਸਿਸ ਕੱਲ੍ਹ ਰਿਪੋਰਟ ਹੋਏ ਆ, 223 ਮੌਤਾਂ ਹੋਈਆਂ। ਜਿਹੜੀ ਗਵਰਨਮੈਂਟ ਆ ਬਹੁਤ ਜ਼ਿਆਦਾ ਮੌਤਾਂ ਨੂੰ ਲੁਕੋ ਰਹੀ ਆ। ਲੋਕਾਂ ਨੂੰ ਹਸਪਤਾਲ ਆਉਣ ਦੇ ਲਈ ਕਹਿੰਦੇ ਕੋਈ SDM ਕੋ ਜਾਓ, DC ਕੋ ਜਾਓ, ਜਗ੍ਹਾ ਹੀ ਨਹੀਂ ਹੈਗੀ। ਸੋ ਘਰਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਪਿੰਡਾਂ 'ਚ ਲੋਕ ਮਰ ਰਹੇ ਆ। UP ਤੇ ਮਹਾਰਾਸ਼ਟਰਾ ਦਾ ਬਹੁਤ ਬੁਰਾ ਹਾਲ ਇਸ ਟਾਈਮ ਹੋਇਆ ਹੈਗਾ ਆ। ਜਿਹੜੇ ਹਸਪਤਾਲਾਂ ਦੇ ਵਿੱਚ ਵੀ ਆਕਸੀਜਨ ਮਿਲ ਨਹੀਂ ਰਹੀ ਹੈਗੀ। ਸੈਂਟਰ ਫਾਰ ਡਿਸੀਜ਼ ਡਾਇਨਾਮਿਕਸ ਇਕਨੋਮਿਕਸ ਪਾਲਿਸੀ ਦੇ ਜਿਹੜੇ ਡਾਇਰੈਕਟਰ ਹੈਗੇ ਆ, ਰਮਾਨਾ ਲਕਸ਼ਮੀ ਨਰਾਇਣ, ਉਹਨਾਂ ਨੇ ਖੁਦ ਕਿਹਾ, ਜਿਹੜੇ ਇੰਡੀਆ ਦੇ ਆ, ਵੀ ਇਹ ਜਿਹੜੀ ਸਿਚੁਏਸ਼ਨ ਆ ਇਹ ਆਊਟ ਆਫ ਕੰਟਰੋਲ ਆ। ਕੱਲ੍ਹ ਇੱਕ ਜਗ੍ਹਾ ਹਸਪਤਾਲ ਦੇ ਵਿੱਚ 22 ਲੋਕ ਵੈਂਟੀਲੇਟਰ 'ਤੇ ਸੀ, ਜਦ ਉਹਨਾਂ ਦੀ ਆਕਸੀਜਨ ਹੀ ਖਤਮ ਹੋ ਗਈ, ਉਹਨਾਂ ਕੋਲ ਹੈ ਹੀ ਨਹੀਂ ਸੀ, ਅਤੇ 22 ਦੀ ਜਿਹੜੀ ਮੌਤ ਹੋ ਗਈ ਹੈਗੀ ਆ। ਸੋ ਜੇ US ਪੱਖੋਂ ਦੇਖਿਆ ਜਾਵੇ, ਜਿਸ ਤਰ੍ਹਾਂ UK ਨੇ, ਨਿਊਜ਼ੀਲੈਂਡ ਨੇ ਜਿਹੜੀਆਂ ਫਲਾਈਟਾਂ ਬੰਦ ਕਰ ਦਿੱਤੀਆਂ, US ਕਿਸੇ ਟਾਈਮ ਵੀ ਜਿਹੜਾ ਅਨਾਊਂਸ ਕਰ ਸਕਦਾ ਇੰਡੀਆ ਤੋਂ ਫਲਾਈਟਾਂ ਆਉਣ ਤੋਂ ਬੰਦ ਕਰਨ ਦੇ ਲਈ। CDC ਨੇ ਜਿਹੜੀ 4 ਲੈਵਲ ਦੀ ਵਾਰਨਿੰਗ ਇਸ਼ੂ ਕੀਤੀ ਹੋਈ ਆ ਇੰਡੀਆ ਦੇ ਲਈ, ਪਈ ਅਮਰੀਕਨ ਸਿਟੀਜ਼ਨਸ ਚਾਹੇ ਤੁਸੀਂ ਦੋਨੋਂ ਹੀ ਵੈਕਸੀਨ ਲਵਾ ਲਏ ਆ, ਪਲੀਜ਼ ਇੰਡੀਆ ਨਾ ਜਾਓ। ਇਹ CDC ਨੇ ਜਿਹੜੀ ਵਾਰਨਿੰਗ ਆ ਇਹ ਦਿੱਤੀ ਹੋਈ ਹੈਗੀ ਆ। ਜੀ ਬਿਲਕੁਲ, ਸਥਿਤੀ ਜਿਹੜੀ ਕਾਫੀ ਉੱਥੇ ਗੰਭੀਰ ਹੁੰਦੀ ਜਾ ਰਹੀ ਹੈ, ਖਾਸ ਕਰਕੇ ਕਿਉਂਕਿ ਉੱਥੇ ਮਿਊਟੈਂਟ ਜਿਹੜੇ ਆ ਉਹ ਇਸ ਟਾਈਮ ਬਹੁਤ ਜ਼ਿਆਦਾ ਇਸ ਟਾਈਮ ਬਣ ਚੁੱਕੇ ਆ, ਜਿਹੜੇ ਵੈਕਸੀਨ ਜਿਹੜੇ COVID-19 ਦੇ, ਉਸ ਕਰਕੇ। ਸੋ ਲੈਵਲ 4 ਵੈਰੀ ਹਾਈ ਜਿਹੜੀ ਇਹ ਹੁੰਦੀ ਆ। ਟਰੈਵਲਰ ਸ਼ੁੱਡ ਅਵੋਇਡ ਆਲ ਟਰੈਵਲ ਟੂ ਇੰਡੀਆ, ਇਹ ਜਿਹੜੇ ਉਹਨਾਂ ਨੇ ਆਪਣੇ ਇੱਥੇ ਜਿਹੜਾ CDC ਨੇ ਜਿਹੜਾ ਇਹ ਰਿਕਮੈਂਡੇਸ਼ਨ ਜਿਹੜੀ ਉਹ ਦਿੱਤੀ ਹੈਗੀ ਆ। ਸੋ ਇਸ ਲਈ ਜਿਹੜੇ ਆਪਣੇ ਵੀ ਅਮੈਰੀਕਨਸ ਉੱਥੇ ਗਏ ਹੋਏ ਨੇ, ਵਾਪਸ ਆਉਣਾ ਚਾਹੁੰਦੇ ਆ, ਸਮਾਂ ਰਹਿੰਦੇ ਹੋਏ ਆ ਜਾਓ। ਇਸ ਤੋਂ ਪਹਿਲਾਂ ਫਿਰ ਲਾਕਡਾਊਨ ਪਤਾ ਨਹੀਂ ਲੱਗੇ ਨਾ ਲੱਗੇ, ਕਿਹਾ ਨਹੀਂ ਜਾ ਸਕਦਾ, ਪਰ ਯੂ ਨੈਵਰ ਨੋ ਉੱਥੇ ਸਥਿਤੀ ਜਿਹੜੀ ਆ ਆਉਣ ਵਾਲੇ ਹਰਜੋਤ ਸਿੰਘ ਜੀ ਸਮੇਂ ਦੇ ਵਿੱਚ ਕੀ ਜਿਹੜੀ ਉਹ ਬਣਨੀ ਆ। ਸੋ ਉਸ ਚੀਜ਼ ਦੇ ਪ੍ਰਤੀ ਜ਼ਰੂਰ ਜਿਹੜਾ ਉਹ ਧਿਆਨ
ਰੱਖਿਆ ਜਾਵੇ। ਸੋ ਇਹ ਸਥਿਤੀ ਕਾਫੀ ਜ਼ਿਆਦਾ ਗੰਭੀਰ ਹੁੰਦੀ ਜਾ ਰਹੀ ਹੈ। ਇਹਦੇ ਕਰਕੇ ਦੇਖੋ ਓਬਵੀਅਸਲੀ ਆਪਣੇ ਲੋਕਾਂ ਦੀ ਇਮੀਗ੍ਰੇਸ਼ਨ ਦੀ ਬਹੁਤ ਵੱਡੀ ਜਿਹੜੀ ਉੱਥੇ ਸਮੱਸਿਆ ਹੈਗੀ ਆ। ਅੰਬੈਸੀਆਂ ਵੀ ਦੁਬਾਰਾ ਬੰਦ ਹੋਣਗੀਆਂ। ਆਲਰੇਡੀ ਆਪਾਂ ਪਿਛਲੇ 2 ਵੀਕਾਂ ਤੋਂ ਲਗਾਤਾਰ ਦੱਸ ਰਹੇ ਹਾਂ ਵੀ ਉੱਥੇ ਬਹੁਤ ਸਾਰੇ ਜਿਨ੍ਹਾਂ ਨੂੰ ਦੁਬਾਰਾ ਇੰਟਰਵਿਊਜ਼ ਅਜੇ ਆਈਆਂ ਹੀ ਸੀਗੀਆਂ, ਉਹਨਾਂ ਦੀ ਮੁੜ ਦੁਬਾਰਾ ਜਿਹੜੀਆਂ ਉਹ ਰੱਦ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ। ਸੋ ਇਹ ਜਿਹੜਾ ਉਹ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਸੋ ਆ। ਤੁਸੀਂ ਦੇਖੋ ਵੀ ਜਿਹੜੀਆਂ ਦੁਨੀਆ ਦੀਆਂ ਅਖਬਾਰਾਂ ਉਹਨਾਂ ਨੇ ਹੈਡਿੰਗ ਵੀ ਇਸ ਤਰ੍ਹਾਂ ਲਾਏ ਆ ਵੀ ਉੱਥੇ ਦਾ ਦ ਸਿਸਟਮ ਹੈਜ਼ ਕਲੈਪਸਡ, ਇੰਡੀਆ ਡਿਸੈਂਟ ਇਨਟੂ ਕੋਵਿਡ ਹੈਲ, ਵੀ ਕੋਵਿਡ ਦੇ ਨਰਕ ਦੇ ਵਿੱਚ ਜਿਹੜਾ ਇੰਡੀਆ ਜਾ ਰਿਹਾ ਹੈਗਾ ਆ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਭਾਈ, ਜੇ ਕਿਸੇ ਨੇ ਇੰਡੀਆ ਜਾਣਾ ਆ, ਆਪਾਂ ਤਾਂ ਇਹੀ ਸੁਜੈਸਟ ਕਰਦੇ ਹਾਂ ਵੀ ਨਾ ਜਾਓ। ਜੇ ਕੋਈ ਤੁਹਾਡਾ ਰਿਸ਼ਤੇਦਾਰ ਇੰਡੀਆ ਗਿਆ ਆ, ਉਹਨਾਂ ਨੂੰ ਵੀ ਕਹਿ ਦਿਓ ਵੀ ਜਲਦੀ ਤੋਂ ਜਲਦੀ ਜਿਹੜਾ ਹੈ ਉਹ ਵਾਪਸ ਆ ਜਾਣ। ਕਿਸੇ ਟਾਈਮ ਵੀ ਉਹ ਉੱਥੇ ਫਸ ਸਕਦੇ ਹੈਗੇ ਆ। ਤੇ ਇਸ ਟਾਈਮ ਕਹਿੰਦੇ ਵੀ ਜੇ ਹੋਇਆ ਤੇ ਇਹ ਲੰਮੀਆਂ ਜਿਹੜੀਆਂ ਜਿਹੜਾ ਸ਼ਟਡਾਊਨ ਹੋ ਸਕਦਾ ਹੈਗਾ, ਕਿਉਂਕਿ ਅਮਰੀਕਾ ਬਹੁਤ ਜਲਦੀ ਇੰਪਰੂਵ ਕਰ ਰਿਹਾ। ਮੋਰ ਦੈਨ 55% ਲੋਕਾਂ ਨੇ ਇੱਥੇ ਵੈਕਸੀਨ ਲਾ ਲਿਆ। ਸੋ US ਨਹੀਂ ਚਾਹੁੰਦਾ ਵੀ ਹੁਣ ਬਾਹਰੋਂ ਆ ਕੇ ਇੱਕ ਤਰ੍ਹਾਂ ਨਾਲ ਫੇਰ ਦੁਬਾਰਾ ਕੀ ਜਿਹੜੀ ਕਰੋਨਾ ਵਾਇਰਸ ਇੱਥੇ ਫੈਲੇ। ਸੋ ਇਹ ਕਿਸੇ ਟਾਈਮ ਵੀ ਜਿਹੜੇ ਇੱਦਾਂ ਦੇ ਆਰਡਰ ਆ ਸਕਦੇ ਆ। ਸੋ ਜਿੰਨੇ ਵੀ ਸਰੋਤੇ ਸੁਣ ਰਹੇ ਹੈਗੇ ਆ, ਪਲੀਜ਼ ਮੇਕ ਸ਼ੋਰ ਕਰੋ। ਬਹੁਤ ਬੁਰਾ ਹਾਲ ਹੈਗਾ ਉੱਥੇ ਇੰਡੀਆ ਦੇ ਵਿੱਚ, ਜਾਣਾ ਹੀ ਨਹੀਂ ਚਾਹੀਦਾ ਬਿਲਕੁਲ। ਮੇਰਾ ਤਾਂ ਇਹੀ ਹਿਸਾਬ ਕਿਤਾਬ ਆ। ਜਿਹੜੇ ਗਏ ਆ ਉਹਨਾਂ ਨੂੰ ਕਹੋ ਵੀ ਜਲਦੀ ਤੋਂ ਜਲਦੀ ਜਿੰਨੀ ਆ ਸਕਦੇ ਆ ਜਾਣ, ਕਿਤੇ ਫਿਰ ਉਹ ਉੱਥੇ ਫਸ ਨਾ ਜਾਣ। ਜੀ ਬਿਲਕੁਲ। ਸੋ ਨਾਲੇ ਗੱਲ ਇਹ ਆ ਨਾ ਵੀ ਰੱਬ ਨਾ ਕਰੇ ਕੋਈ ਉੱਥੇ ਬਿਮਾਰ ਹੋ ਜਾਏ, ਅਤੇ ਹਸਪਤਾਲਾਂ ਦੇ ਆਪਾਂ ਹਾਲਾਤ ਜਿਹੜੇ ਆ ਉਹ ਦੇਖ ਰਹੇ ਹਾਂ ਵੀ ਉੱਥੇ ਬਣ ਕੀ ਰਿਹਾ। ਮਾਰੋ ਮਾਰ ਪਈ ਆ ਆਪਸ 'ਚ, ਲੋਕ ਲੜ ਹੋ ਰਹੇ। ਆਕਸੀਜਨ ਨੂੰ ਲੈ ਕੇ ਹੀ ਦੇਖੋ ਕੀ ਆ। ਇਹ ਆਕਸੀਜਨ ਵੇਚ ਵੀ ਦਿੱਤੀ ਇੰਡੀਆ ਵਾਲਿਆਂ ਨੇ। ਪਹਿਲਾਂ ਕੋਵਿਡ ਦੀਆਂ ਆਪਣੀਆਂ ਵੈਕਸੀਨਸ ਵੀ ਬਾਹਰ ਵੇਚਦੇ ਰਹੇ। ਆਪਣੇ ਲੋਕਾਂ ਦੀ ਉਹਨਾਂ ਨੂੰ ਜਾਣ ਦੀ ਕੋਈ ਕੀਮਤ ਨਹੀਂ ਹੈਗੀ। ਅਤੇ ਹੁਣ ਦੇਖੋ ਹਰਜੋਤ ਸਿੰਘ ਜੀ, ਵੈਕਸੀਨ ਲਾਉਣ ਦੇ ਲਈ ਵੀ ਉਹਨਾਂ ਨੇ ਉੱਥੇ ਦੀਆਂ ਪ੍ਰਾਈਵੇਟ ਕੰਪਨੀਆਂ ਆ ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਆ। ਕਹਿੰਦੇ ਵੀ ਆਪਣੇ ਹਿਸਾਬ ਦੇ ਨਾਲ ਵਾਜਿਬ ਜਿਹੀਆਂ ਕੀਮਤਾਂ ਜਿਹੜੀਆਂ ਆ ਉਹ ਤੁਸੀਂ ਮੈਂ ਜਿਹੜੀਆਂ ਦੇਖਦਾ ਉਹ ਸੀ ਵੀ ਰੱਖ ਲਓ। 15-15 ਹਜ਼ਾਰ ਰੁਪਈਆ ਇੱਕ ਟੀਕਾ ਲਾਉਂਦੇ, ਕਹਿੰਦੇ 3-3 ਲੱਗਣੇ ਆ। ਹੁਣ ਉਹ ਵਜ਼ੀਰ ਜਿਹੜੇ ਗਰੀਬ ਬੰਦੇ ਵਿਚਾਰੇ ਦਿਹਾੜੀਆਂ ਤੇ ਕੰਮ ਕਰਦੇ ਆ, ਉਹ ਕਿੱਥੋਂ ਇੰਨੇ ਪੈਸੇ ਲਾ ਲੈਣ। ਹਾਂ ਤੇ ਉੱਦਾਂ ਕਿਸੇ ਨੂੰ ਯਕੀਨ ਨਹੀਂ ਵੀ ਉਹ ਪਾਣੀ ਵਾਲੇ ਟੀਕੇ ਆ ਜਾਂ ਅਸਲੀ ਟੀਕੇ ਵੀ ਇਹ ਹੈਗੇ ਆ। ਵੀ ਇੱਕ ਇੰਨਾ ਜਿਹੜਾ ਇਹ ਵੀ ਮਿਸਟਰਸਟ ਇੱਕ ਹੈਗਾ। ਹਾਂ ਇਹ ਵੀ ਇੱਕ ਇੱਥੇ ਬਹੁਤ ਵੱਡੀ ਜਿਹੜੀ ਉੱਥੇ ਸਮੱਸਿਆ ਜਿਹੜੀ ਇਸ ਟਾਈਮ ਬਣੀ ਪਈ ਆ। ਚਲੋ ਅਰਦਾਸ ਕਰੀਏ ਵੀ ਠੀਕ ਹੋਵੇ ਜਲਦ, ਅਤੇ ਲੋਕ ਜਿਹੜਾ ਭਾਈ ਆਪਣਾ ਧਿਆਨ ਰੱਖਣ ਜ਼ਿਆਦਾ। ਦੇਖੋ ਕੋਈ ਕਵੇ ਹੈਗਾ ਆ ਨਹੀਂ ਹੈਗਾ ਆ, ਤੁਸੀਂ ਇਸ ਹਿਸਾਬ ਦੇ ਨਾਲ ਹੀ ਚੱਲੋ ਵੀ ਹੈਗਾ ਆ। ਆਪਣੇ ਆਪ ਨੂੰ ਤਾਂ ਆਪਣੇ ਪਰਿਵਾਰ ਨੂੰ ਜਿਹੜਾ ਉਹ ਬਚਾ ਕੇ ਰੱਖੋ, ਕਿਉਂਕਿ ਬਾਅਦ ਦੇ ਵਿੱਚ ਦਰ ਦੀਆਂ ਠੋਕਰਾਂ ਖਾਓਗੇ। ਕੁਛ ਰੱਬ ਨਾ ਕਰੇ ਇੱਦਾਂ ਦੀ ਚੀਜ਼ ਵਾਪਰ ਜੇ, ਅਤੇ ਫਿਰ ਉਹ ਬੰਦਾ ਤਾਂ ਨਹੀਂ ਮੁੜ ਕੇ ਵਾਪਸ ਆਉਂਦਾ ਹੁੰਦਾ। ਇਹ ਚੀਜ਼ ਨੂੰ ਜ਼ਰੂਰ ਧਿਆਨ ਰੱਖਣ ਦੀ ਜ਼ਰੂਰਤ ਆ। ਅਤੇ ਸੋ ਜੌਨ ਹੌਪਕਿਨ ਯੂਨੀਵਰਸਿਟੀ ਨੇ ਜਿਹੜਾ ਨਾ ਪਿਛਲੇ ਸਾਲ ਜੁਲਾਈ ਸਪਟੰਬਰ ਤੇ ਅਕਤੂਬਰ ਦਾ ਜਿਹੜਾ ਡਾਟਾ ਹੈਗਾ ਆ ਇੰਡੀਆ ਦਾ, ਉਹਦਾ 100,000 ਦੇ ਕਰੀਬ ਜਿਹੜੇ ਆ ਕੇਸ ਹਰ ਰੋਜ਼ ਆਉਂਦੇ ਸੀ। ਕੱਲ੍ਹ 3 ਲੱਖ ਕੇਸ ਆਏ ਹੈਗੇ ਆ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨੀ ਬੁਰੀ ਜਿਹੜੀ ਸਿਚੁਏਸ਼ਨ ਆ ਉੱਥੇ ਹੋਈ ਪਈ ਆ। ਜੀ ਬਿਲਕੁਲ। ਅਤੇ ਆਓ ਇੱਥੇ ਦੀਆਂ ਜਿਹੜੀਆਂ ਹੁਣ ਖਬਰਾਂ ਦੇ ਉੱਤੇ ਵੀ ਜੇ ਨਜ਼ਰ ਮਾਰਦੇ ਜਾਈਏ। ਅਟਰਨੀ ਜਨਰਲ ਮੈਰਿਕ ਗਾਰਲੈਂਡ ਜਿਹੜੇ ਆ, ਉਹਨਾਂ ਨੇ ਅੱਜ ਇਹ ਅਨਾਊਂਸ ਕੀਤਾ ਵੀ ਉਹ ਮਿਨੀਐਪੋਲਿਸ ਪੁਲਿਸ ਡਿਪਾਰਟਮੈਂਟ ਦੀ ਪੂਰੇ ਦੀ ਹੀ ਜਿਹੜੀ ਆ ਉਹ ਇਨਵੈਸਟੀਗੇਸ਼ਨ ਕਰਨ ਜਾ ਰਹੇ ਆ। ਕਹਿੰਦੇ ਵੀ ਇਹ ਇੱਕ ਸਿਵਲ ਜਿਹੜੀ ਇਨਵੈਸਟੀਗੇਸ਼ਨ ਹੋਵੇਗੀ, ਇਹ ਚੈੱਕ ਕਰਨ ਦੇ ਲਈ ਵੀ ਮਿਨੀਐਪੋਲਿਸ ਪੁਲਿਸ ਡਿਪਾਰਟਮੈਂਟ ਆ ਕਿ ਪਹਿਲਾਂ ਵੀ ਅਜਿਹੀਆਂ ਪ੍ਰੈਕਟਿਸਿਸ ਤਾਂ ਨਹੀਂ ਕਰਦੇ ਰਿਹਾ ਜਿਹੜਾ ਕਿ ਗੈਰ ਸੰਵਿਧਾਨਿਕ ਅਤੇ ਜਾਂ ਅਨਲਾਫੁਲ ਪੁਲਿਸਿੰਗ ਜਿਹੜੀ ਆ ਉਹ ਕਰਦੇ ਰਹੇ ਹੋਣ। ਸੋ ਇਹ ਜਿਹੜੇ ਏਜੀ ਗਾਰਲੈਂਡ ਜਿਹੜੇ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜੇ ਅੱਜ ਜਿਹੜੇ ਰਿਮਾਰਕਸ ਆ ਜਸਟਿਸ ਡਿਪਾਰਟਮੈਂਟ ਦੇ ਵੱਲੋਂ ਉਹ ਦਿੱਤੇ ਹੈਗੇ ਆ। ਸੋ ਕੱਲ੍ਹ ਜਦੋਂ ਜਾਰਜ ਫਲੋਇਡ ਦੀ ਹੱਤਿਆ ਦੇ ਵਿੱਚ ਡੈਰਿਕ ਚੌਵਨ ਨੂੰ ਦੋਸ਼ੀ ਪਾਇਆ ਗਿਆ ਸੀ 3 ਵੱਖ-ਵੱਖ ਚਾਰਜਿਸ ਦੇ ਵਿੱਚ, ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਕਈ ਤਰੀਕੇ ਦੀਆਂ ਚਰਚਾਵਾਂ ਚੱਲੀਆਂ। ਕਈ ਕਹਿ ਰਹੇ ਸੀਗੇ ਵੀ ਇਹ ਇਨਸਾਫ ਮਿਲ ਗਿਆ ਆ, ਅਤੇ ਕਈ ਪੋਲੀਟੀਸ਼ੀਅਨਸ ਦਾ ਕਹਿਣਾ ਸੀ ਇਹ ਇਨਸਾਫ ਨਹੀਂ, ਇਹ ਜਿਹੜੀ ਪੋਲਿਸੀ ਚੇਂਜ ਆ ਉਸ ਦਾ ਇਹ ਹੱਲ ਨਹੀਂ ਆ, ਵੀ ਵਰਡਿਕਟਸ ਜਿਹੜੇ ਆ ਉਹ ਆਪਾਂ ਨੂੰ ਲੈਣੇ ਪੈਣ, ਆਪਾਂ ਨੂੰ ਇਸ ਨੂੰ ਮੁੱਢੋਂ ਹੀ ਜਿਹੜਾ ਉਹ ਚੇਂਜ ਕਰਨ ਦੀ ਜ਼ਰੂਰਤ ਆ। ਸਾਬਕਾ ਰਾਸ਼ਟਰਪਤੀਆਂ ਤੋਂ ਲੈ ਕੇ ਮੌਜੂਦਾ ਰਾਸ਼ਟਰਪਤੀਆਂ ਨੇ ਇਸ ਨੂੰ ਇੱਕ ਸਹੀ ਕਦਮ ਜਿਹੜਾ ਆ ਉਹ ਗਰਦਾਨਿਆ ਹੈਗਾ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਲੈ ਕੇ ਜਿਹੜੀ ਪੁਲਿਸਿੰਗ ਆ ਉਸ ਨੂੰ ਲੈ ਕੇ ਕਿੱਦਾਂ ਦੀਆਂ ਜਿਹੜੀਆਂ ਤਬਦੀਲੀਆਂ ਜਾਂ ਕਿੱਦਾਂ ਦੇ ਚੇਂਜਸ ਜਿਹੜੇ ਆ ਉਹ ਆਉਣਗੇ। ਉੱਧਰ ਫੌਕਸ ਨਿਊਜ਼ ਦਾ ਜਿਹੜਾ ਹੈਗਾ ਆ ਬੋਲਣ ਵਾਲਾ ਟੱਕਰ ਕਾਲਸਨ, ਉਸ ਨੇ ਕਿਹਾ ਵੀ ਜਿਹੜੇ ਪ੍ਰੋਟੈਸਟਰਸ ਸੀਗੇ ਉਹਨਾਂ ਨੇ ਹੀ ਡੈਰਿਕ ਚੌਵਨ ਦੀ ਜਿਹੜੀ ਜਿਊਰੀ ਆ
ਉਸ ਦੇ ਨੂੰ ਇੰਟੀਮੀਡੇਟ ਕੀਤਾ ਅਤੇ ਜਿਹੜਾ ਵਰਡਿਕਟ ਆ ਇਸ ਕਰਕੇ ਗਿਲਟੀ ਜਿਹੜਾ ਉਹ ਆਇਆ। ਉਹ ਉਸਨੇ ਮੈਨੂੰ ਲੱਗਦਾ ਸ਼ਾਇਦ ਉਹ ਵੀਡੀਓ ਦੇਖੀ ਨਹੀਂ, ਜਾਂ ਉਸਨੇ ਅੱਖਾਂ ਉਸ ਟਾਈਮ ਦੇ ਉੱਤੇ ਬੰਦ ਕਰ ਲਈਆਂ ਜਿਸ ਟਾਈਮ ਦੇ ਉੱਤੇ ਉਸਨੇ ਧੌਣ ਦੇ ਉੱਤੇ ਜਿਹੜਾ ਗੋਡਾ ਆ ਉਸਨੇ 9 ਮਿੰਟ ਅਤੇ 29 ਸੈਕਿੰਡ ਜਿਹੜਾ ਉਹ ਧਰੀ ਰੱਖਿਆ। ਸੋ ਇਹ ਹੁਣ ਇਸ ਪਾਸੇ ਤੋਂ ਵੀ ਜਿਹੜਾ ਆ ਇਹ ਐਂਗਲ ਤੋਂ ਉਹ ਪੁਸ਼ ਜਿਹੜਾ ਆ ਇੱਕ ਨਵਾਂ ਐਂਗਲ ਜਿਹੜਾ ਉਹ ਪੁਸ਼ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਆ। ਬੀਤੇ ਦਿਨਾਂ ਦੇ ਵਿੱਚ ਵੀ ਜਿਹੜੇ ਟੱਕਰ ਕਾਲਸਨ ਆ ਉਹਨਾਂ ਨੂੰ ਲੈ ਕੇ ਕਾਫੀ ਜਿਹੜਾ ਚਰਚਾ ਦੇ ਵਿੱਚ ਰਹੇ ਸੀ, ਖਾਸ ਕਰਕੇ ਜਿਹੜੇ ਰਿਪਲੇਸਮੈਂਟ ਥਿਊਰੀ ਵਾਲੀ ਆ ਉਹਨਾਂ ਦੀਆਂ ਉਸ ਚਰਚਾ ਨੂੰ ਲੈ ਕੇ, ਜਿਨ੍ਹਾਂ ਦਾ ਜਿਹੜੇ ਕੁਛ ਜਿਊਜ਼ ਆ ਉਹਨਾਂ ਨੇ ਕਾਫੀ ਜਿਹੜਾ ਉਹ ਬੁਰਾ ਮਨਾਇਆ ਸੀ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਪ੍ਰੋਗਰਾਮ ਦਾ ਅਤੇ ਫੌਕਸ ਨਿਊਜ਼ ਦੇ ਜਿਹੜੇ ਐਡਵਰਟਾਈਜ਼ਰ ਸੀ ਉਹਨਾਂ ਨੇ ਉਹ ਗਰੁੱਪ ਉਹਨਾਂ ਨੂੰ ਗੁਹਾਰ ਲਾ ਰਹੇ ਸੀ ਵੀ ਇਸ ਦੇ ਵਿੱਚ ਐਡਵਰਟਾਈਜ਼ਮੈਂਟ ਕਰਨੀ ਜਿਹੜੀ ਉਹ ਬੰਦ ਕਰੋ, ਪਰ ਇੱਦਾਂ ਦੀ ਕੋਈ ਚੀਜ਼ ਹੋਈ ਤਾਂ ਨਹੀਂ ਆ। ਪਰ ਕਈ ਲੋਕ ਇੱਦਾਂ ਦੀਆਂ ਗੱਲਾਂ ਦੇ ਉੱਤੇ ਹੁਣ ਕਾਫੀ ਬੁਰਾ ਮਨਾ ਰਹੇ ਨੇ। ਜੀ, ਸੋ ਬਿਲਕੁਲ ਮੈਕਸੀਨ ਵਾਟਰਸ ਦੇ ਕਮੈਂਟ ਨੂੰ ਲੈ ਕੇ ਕਈ ਜਿਹੜੇ ਲੋਕ ਕਹਿ ਰਹੇ ਆ ਵੀ ਇਹ ਡਿਫੈਂਸ ਜਿਹੜਾ ਅਪੀਲ ਕਰ ਸਕਦਾ ਉਹਨੂੰ ਕਮੈਂਟ ਨਹੀਂ ਕਰਨੇ ਚਾਹੀਦੇ ਸੀ। ਇਸੇ ਤਰ੍ਹਾਂ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੇ ਸੰਬੰਧ ਵਿੱਚ ਵੀ ਕਹਿ ਰਹੇ ਆ ਲੋਕ ਵੀ ਨੋ ਸਿਟਿੰਗ ਪ੍ਰੈਜ਼ੀਡੈਂਟ ਨੋ ਮੈਟਰ ਲਿਬਰਲ ਆ, ਕੰਜ਼ਰਵੇਟਿਵ ਆ, ਡੈਮੋਕਰੇਟ ਜਾਂ ਰਿਪਬਲਿਕਨ ਆ, ਉਹਨਾਂ ਨੂੰ ਜਿਹੜਾ ਕੇਸ ਆ ਉਹਦੇ 'ਤੇ ਕਮੈਂਟ ਨਹੀਂ ਕਰਨੇ ਚਾਹੀਦੇ ਹੈਗੇ। ਸੋ ਇਹ ਦੇਖਦੇ ਹਾਂ ਵੀ ਹੁਣ ਉਹਦੀ ਜਿਹੜੀ ਦੁਬਾਰਾ ਕੀ ਅਪੀਲ ਹੁੰਦੀ ਆ ਕਿ ਨਹੀਂ ਹੁੰਦੀ। ਪਰ ਜੇ ਪ੍ਰੋਟੈਸਟਰਸ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਜਦੋਂ ਇਸ ਜਾਰਜ ਫਲਾਇਡ ਦੀ ਮੌਤ ਹੋਈ ਸੀ ਉਸ ਟਾਈਮ ਦੇ ਉੱਤੇ ਜਿਹੜੀ ਨਿਊਜ਼ ਲਾਈ ਸੀ ਉਸ ਦਿਨ ਜਿਹੜੀ ਪੁਲਿਸ ਵਾਲਿਆਂ ਨੇ ਉਹਨਾਂ ਨੇ ਇਹ ਕਿਹਾ ਸੀ ਵੀ ਮੈਨ ਡਾਈਜ਼ ਆਫਟਰ ਮੈਡੀਕਲ ਇੰਸੀਡੈਂਟ ਡੂਰਿੰਗ ਪੁਲਿਸ ਇੰਟਰੈਕਸ਼ਨ, ਵੀ ਬੰਦੇ ਦੀ ਮੌਤ ਹੋ ਗਈ ਜਦੋਂ ਪੁਲਿਸ ਦੇ ਨਾਲ ਥੋੜ੍ਹੀ ਬਹੁਤੀ ਗੱਲਬਾਤ ਹੋਈ ਹੈਗੀ ਹੈ ਮੈਡੀਕਲ ਕੰਡੀਸ਼ਨ ਕਰਕੇ। ਹੁਣ ਤੁਸੀਂ ਹਿਸਾਬ ਲਾਓ ਉਹ ਤੋਂ ਬਾਅਦ ਪ੍ਰੋਟੈਸਟ ਹੋਏ, ਇੰਨਾ ਜ਼ੋਰ ਹੋਇਆ, ਫਿਰ ਜਾ ਕੇ ਜਿਹੜਾ ਆ ਹੁਣ ਉਹ ਪੁਲਿਸਮੈਨ ਜਿਹੜਾ ਆ ਉਹ ਚਾਰਜ ਹੋਇਆ ਹੈਗਾ। ਜੀ, ਫਿਰ ਉਸ ਨੂੰ ਦੋਸ਼ੀ ਕਰਾਰ ਹੋਇਆ। ਜੇ ਹਰ ਇੱਕ ਚੀਜ਼ ਉਹਨਾਂ ਦੀ ਕਹਿੰਦੇ ਵੀ ਜੇ ਅਫੀਸ਼ੀਅਲ ਸਟੇਟਮੈਂਟ ਦੇ ਉੱਤੇ ਜਾਓ, ਉਹਨਾਂ ਨੇ ਤਾਂ ਕਦੀ ਵੀ ਨਹੀਂ ਜਿਹੜਾ ਉਹ ਕਹਿਣਾ ਵੀ ਸਾਡੇ ਕੋਲੋਂ ਕਦੀ ਕੋਈ ਜਿਹੜੀ ਗਲਤੀ ਆ ਉਹ ਹੋਈ ਹੈਗੀ ਆ। ਉੱਧਰ ਇੱਕ ਹੋਰ ਹਰਜੋਤ ਸਿੰਘ ਜੀ, ਪੁਲਿਸ ਸ਼ੂਟਿੰਗ ਇੰਸੀਡੈਂਟ ਤੋਂ ਬਾਅਦ ਦੇ ਵਿੱਚ ਪ੍ਰੋਟੈਸਟ ਜਿਹੜੇ ਆ ਉਹ ਹੋਏ ਨੇ। ਇਹ ਇੱਕ 16 ਸਾਲਾਂ ਦੀ ਕਹਿੰਦੇ ਆ ਵੀ ਇੱਕ ਟੀਨਏਜ ਕੁੜੀ ਸੀਗੀ ਜਿਹਦੇ ਹੱਥ ਦੇ ਵਿੱਚ ਚਾਕੂ ਸੀਗਾ, ਜਿਸ ਤੋਂ ਬਾਅਦ ਦੇ ਵਿੱਚ ਉੱਥੇ ਪੁਲਿਸ ਵਾਲੇ ਨੂੰ ਜਿਹੜਾ ਸੱਦਿਆ ਗਿਆ ਸੀਗਾ ਅਤੇ ਉਸ ਪੁਲਿਸ ਵਾਲੇ ਦੇ ਨਾਲ ਚਾਹੇ ਗੱਲਬਾਤ ਆ ਜਾਂ ਜੋ ਵੀ ਹੋਇਆ, ਉਸ ਤੋਂ ਬਾਅਦ ਦੇ ਵਿੱਚ ਪੁਲਿਸ ਵਾਲੇ ਦੇ ਕੋਲੋਂ ਗੋਲੀ ਚੱਲੀ ਆ ਅਤੇ ਉਸ ਕੁੜੀ ਦੀ ਜਿਹੜੀ ਉਹ ਮੌਤ ਹੋ ਗਈ ਆ। ਸੋ ਉਸ ਤੋਂ ਬਾਅਦ ਦੇ ਵਿੱਚ ਉੱਥੇ ਜਿਹੜੇ ਆ ਪ੍ਰੋਟੈਸਟਰਸ ਆ ਉਹਨਾਂ ਨੇ ਜਿਹੜਾ ਆ ਉਹ ਸੜਕਾਂ ਦੇ ਉੱਤੇ ਉਹ ਆ ਗਏ ਹੈਗੇ ਆ। ਸੋ ਇਹ ਉਸੇ ਸਮੇਂ ਦੌਰਾਨ ਹੀ ਹੋਇਆ। ਇੱਕ ਪਾਸੇ ਡੈਰਿਕ ਚੌਬਿਨ ਆ, ਉਸ ਦਾ ਜਿਹੜਾ ਟਰਾਇਲ ਦਾ ਨਤੀਜਾ ਜਿਹੜਾ ਉਹ ਆ ਰਿਹਾ ਸੀ, ਦੂਜੇ ਪਾਸੇ ਕੋਲੰਬਸ ਓਹਾਇਓ ਦੇ ਇਸ ਪੁਲਿਸ ਅਫਸਰ ਦੇ ਹੱਥੋਂ ਇਸ ਕੁੜੀ ਨੂੰ ਜਿਹੜੀ ਆ ਗੋਲੀ ਲੱਗੀ ਆ, ਜਿਸ ਦੇ ਹੱਥ ਦੇ ਵਿੱਚ ਜਿਹੜਾ ਉਹ ਚਾਕੂ ਸੀਗਾ। ਅਤੇ ਇਹ ਕਿਹਾ ਜਾ ਰਿਹਾ ਸੀਗਾ ਵੀ ਇਸ ਕੁੜੀ ਨੇ 2 ਜਾਣਿਆਂ ਦੇ ਉੱਤੇ ਵੱਲ ਨੂੰ ਜਿਹੜਾ ਉਹ ਚਾਕੂ ਘੁਮਾ ਕੇ ਮਾਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਸੀਗੀ। ਸੋ ਇਹ ਹੁਣ ਇਹ ਚੀਜ਼ ਜਿਹੜੀ ਸਾਹਮਣੇ ਆਈ ਆ। ਉਮਰ ਕਿਤੇ 16 ਸਾਲ ਅਤੇ ਕਿਤੇ 15 ਸਾਲ ਜਿਹੜੀ ਆ ਇਸ ਕੁੜੀ ਦੀ ਦੱਸੀ ਜਾ ਰਹੀ ਹੈਗੀ ਆ। ਅਗਲੀ ਖਬਰ ਜਿਹੜੀ ਲਾਸ ਐਂਜਲਸ ਤੋਂ ਆ ਰਹੀ ਆ, ਇੱਕ ਜੱਜ ਨੇ ਜਿਹੜਾ ਆ ਫੈਡਰਲ ਕੋਰਟ ਦਾ, ਉਸ ਨੇ ਲਾਸ ਐਂਜਲਸ ਦੇ ਮੇਅਰ ਨੂੰ ਕਿਹਾ ਆ ਵੀ ਜਿਹੜੇ ਹੋਮਲੈਸ ਲੋਕ ਲਾਸ ਐਂਜਲਸ ਦੇ ਸਕਿਡ ਰੋ ਇੱਕ ਏਰੀਆ ਸੀ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਹੋਮਲੈਸ ਪੀਪਲ ਰਹਿੰਦੇ ਸੀ, ਉਹਨਾਂ ਨੂੰ ਉਠਾਇਆ ਗਿਆ ਅਤੇ ਉਹਨਾਂ ਹੋਮਲੈਸ ਲੋਕਾਂ ਨੂੰ ਅਕਤੂਬਰ 18 ਤੱਕ ਜਿਹੜੀ ਆ ਹਾਊਸਿੰਗ ਪ੍ਰੋਵਾਈਡ ਕੀਤੀ ਜਾਵੇ। ਲਾਸ ਐਂਜਲਸ ਦੇ ਮੇਅਰ ਐਰਿਕ ਗਾਰਸੈਟੀ ਜਿਹੜੇ ਆ ਉਹਨਾਂ ਨੇ ਆਪਣੇ ਬਜਟ ਦੇ ਵਿੱਚ ਵੀ ਅਨਾਊਂਸ ਕੀਤਾ ਆ ਵੀ $1 ਬਿਲੀਅਨ ਜਿਹੜਾ ਅਸੀਂ ਹੋਮਲੈਸਲੈਸ ਨਹੀਂ ਵਰਤਣ ਜਾ ਰਹੇ ਹਾਂ। ਲਾਸ ਐਂਜਲਸ 'ਚ ਇੰਨੀ ਬੁਰੀ ਹਾਲਤ ਆ, ਕਹਿੰਦੇ ਪਈ ਉੱਥੇ ਦੇ ਪਾਰਕ, ਬੀਚਜ਼, ਸਕੂਲ, ਸਾਈਡ ਵਾਕ, ਹਾਈਵੇ ਸਿਸਟਮ ਸਾਰੇ ਜਿਹੜੇ ਆ ਹੋਮਲੈਸ ਲੋਕਾਂ ਦੇ ਨਾਲ ਭਰੇ ਹੋਏ ਹੈਗੇ ਆ। 2020 ਸੰਨ ਦੇ ਵਿੱਚ 1383 ਹੋਮਲੈਸ ਲੋਕ ਜਿਹੜੇ ਆ ਉਹਨਾਂ ਦੀ ਮੌਤ ਹੋਈ ਹੈਗੀ ਆ ਲਾਸ ਐਂਜਲਸ ਏਰੀਏ 'ਚ। ਇਹਦਾ ਮਤਲਬ ਇਹ ਆ ਵੀ ਕਹਿੰਦੇ ਪਈ ਹਰ ਰੋਜ਼ 5 ਦੇ ਕਰੀਬ ਜਿਹੜੇ ਹੋਮਲੈਸ ਲੋਕ ਆ ਉਹਨਾਂ ਦੀ ਮੌਤ ਹੋ ਰਹੀ ਹੈਗੀ ਆ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਕਾਫੀ ਮਸ਼ਹੂਰ ਹਾਲੀਵੁੱਡ ਦਾ ਐਕਟਰ ਮੈਥਿਊ ਮਕਕੋਨਹੇ,
ਉਹ ਟੈਕਸਸ ਦੇ ਗਵਰਨਰ ਦੇ ਲਈ ਜਿਹੜਾ ਆ ਕਹਿੰਦੇ ਆ ਵੀ ਸ਼ਾਇਦ ਰਨ ਕਰ ਸਕਦਾ ਆ। ਮੌਜੂਦਾ ਗਵਰਨਰ ਗ੍ਰੈਗ ਐਬਟ ਹੈਗੇ ਨੇ ਜਿਹੜੇ ਟੈਕਸਸ ਦੇ, ਅਤੇ ਇਸ ਦੇ ਉੱਤੇ ਸਾਬਕਾ ਰਾਸ਼ਟਰਪਤੀ 43ਵੇਂ ਰਾਸ਼ਟਰਪਤੀ ਜਾਰਜ ਬੁਸ਼ ਉਹਨਾਂ ਨੇ ਟਿੱਪਣੀ ਜਿਹੜੀ ਇਹ ਦਿੱਤੀ ਆ, ਕਹਿੰਦੇ ਵੀ ਰਨਿੰਗ ਫਾਰ ਟੈਕਸਸ ਗਵਰਨਰ ਬੇਸਿਕਲੀ ਇਟਸ ਏ ਟਫ ਬਿਜ਼ਨਸ। ਇਹ ਕੋਈ ਐਡਾ ਸੌਖਾ ਕੰਮ ਜਿਹੜਾ ਉਹ ਨਹੀਂ ਹੈਗਾ। ਇਹ ਖੁਦ ਵੀ ਜਿਹੜੇ ਆ ਜਾਰਜ ਬੁਸ਼ ਉੱਥੇ ਹੀ ਜਿਹੜੇ ਉਹ ਰਹਿੰਦੇ ਨੇ ਰਾਈਟ ਨਾਓ। ਕਹਿੰਦੇ ਇਨੀਸ਼ੀਅਲ ਪੋਲਸ ਦੇ ਵਿੱਚ ਮੈਥਿਊ ਮਕੋਨਹੇ ਜਿਹੜੇ ਆ ਗਵਰਨਰ ਦੀ ਰੇਸ ਦੇ ਵਿੱਚ ਉਹ ਅੱਗੇ ਚੱਲ ਰਹੇ ਨੇ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਕੀ ਬਣਦਾ ਹੈਗਾ ਆ। ਪਰ ਆਈ ਥਿੰਕ ਇਸ ਦਾ ਕਿਤੇ ਨਾ ਕਿਤੇ ਰੌਲਾ ਰੱਪਾ ਜਿਹੜਾ ਉਹ ਜ਼ਿਆਦਾ ਰਹਿਣਾ ਆ ਕਿ ਐਕਚੁਅਲ ਦੇ ਵਿੱਚ ਹਾਲੀਵੁੱਡ ਦਾ ਕੋਈ ਸਟਾਰ ਇਹ ਜਿਹੜੇ ਮੈਥਿਊ ਮਕੋਨਹੇ ਵਰਗਾ ਕਿ ਟੈਕਸਸ ਦੇ ਗਵਰਨਰ ਬਣਨ 'ਚ ਕਾਮਯਾਬ ਹੋ ਸਕੂਗਾ ਕਿ ਨਹੀਂ। ਇਹ ਘੱਟ ਹੁੰਦਾ ਹੈ। ਉਹ ਕੈਲੀਫੋਰਨੀਆ ਦੇ ਵਿੱਚ ਇੱਕ ਵਾਰੀ ਜਿਹੜਾ ਇਹਨਾਂ ਨੇ ਹਾਲੀਵੁੱਡ ਦਾ ਸਟਾਰ ਜ਼ਰੂਰ ਜਿਹੜਾ ਆ ਉਹ ਗਵਰਨਰ ਬਣਾਇਆ ਸੀ। ਹੁਣ ਤਾਂ ਪ੍ਰੈਜ਼ੀਡੈਂਟ ਵੀ ਜਿਹੜੇ ਆ ਇਹ ਜਿਹੜੇ ਹਾਲੀਵੁੱਡ ਦੇ ਸਟਾਰ ਜਿਹੜੇ ਕੋਈ ਬਣ ਚੁੱਕੇ ਨੇ। ਸੋ ਇਹ ਵੀ ਇੱਕ ਵੇਖਣ ਵਾਲੀ ਜਿਹੜੀ ਰੇਸ ਆ ਉਹ ਰਹਿ ਸਕਦੀ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹਨਾਂ ਨੇ ਆਪਣੀਆਂ ਜਿਹੜੀਆਂ ਆ ਬਹੁਤ ਸਾਰੀਆਂ ਫੋਰਨ ਪਾਲਿਸੀ ਨੈਸ਼ਨਲ ਸਿਕਿਉਰਿਟੀ ਏਡਸ ਨੂੰ ਦੱਸਿਆ ਉਹ ਚੇਂਜ ਵੀ ਕੀਤੀਆਂ ਪ੍ਰੈਜ਼ੀਡੈਂਟ ਟਰੰਪ ਦੇ ਦੌਰਾਨ ਜੋ ਹੋਈਆਂ ਸੀਗੀਆਂ। ਪਰ ਪੋਲੀਟੀਕਲ ਅਸਾਈਲਮ ਨੂੰ ਲੈ ਕੇ ਜਿਹੜਾ ਆ ਵਾਈਟ ਹਾਊਸ ਦੇ ਵਿੱਚ ਜਿਹੜੇ ਪ੍ਰੋਗਰੈਸਿਵ ਡੈਮੋਕਰੇਟਸ ਆ ਉਹ ਕਾਫੀ ਪ੍ਰੈਜ਼ੀਡੈਂਟ ਬਾਈਡਨ ਤੋਂ ਔਖੇ ਹੈਗੇ ਆ, ਕਿਉਂਕਿ ਸਿਚੁਏਸ਼ਨ ਜਿਹੜੀ ਆ ਬਾਰਡਰ 'ਤੇ ਬਹੁਤ ਜਿਹੜੀ ਭਿਆਨਕ ਬਣੀ ਹੋਈ ਹੈਗੀ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਬੱਚੇ ਆ ਉਹ ਬਾਰਡਰ ਕ੍ਰਾਸ ਕਰਕੇ ਆ ਰਹੇ ਆ। ਸੋ ਪਹਿਲਾਂ ਜਿਹੜਾ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਿਹਾ ਸੀ ਵੀ ਜੋ ਪ੍ਰੈਜ਼ੀਡੈਂਟ ਟਰੰਪ ਨੇ ਕੈਪ ਲਾਤਾ ਸੀ ਬਹੁਤ ਘੱਟ ਲੋਕਾਂ ਦੇ ਉੱਤੇ 15,000 ਦੇ ਕਰੀਬ ਪੇ ਜਿਹੜੇ ਆ ਹਰ ਸਾਲ ਆਪਾਂ ਪੋਲੀਟੀਕਲ ਅਸਾਈਲਮ ਦੇਵਾਂਗੇ। ਪਹਿਲਾਂ ਇਹ 75,000 ਦੇ ਕਰੀਬ ਹੁੰਦਾ ਸੀ। ਸੋ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਇਸ ਨੂੰ ਵਧਾ ਦੇਵਾਂਗੇ। ਬਾਅਦ ਦੇ ਵਿੱਚ ਉਹ ਕਹਿੰਦੇ ਵੀ ਨਹੀਂ ਇਸ ਨੂੰ ਵਧਾਉਣਾ ਨਹੀਂ ਹੈ। ਫਿਰ ਜਿਹੜਾ ਕਾਫੀ ਡੈਮੋਕਰੇਟਸ ਜਿਹੜੇ ਆ ਉਹਨਾਂ ਨੇ ਰੌਲਾ ਪਾਇਆ ਅਤੇ ਹੁਣ ਜਿਹੜੇ ਜੋ ਬਾਈਡਨ ਹੋਣੀ ਆ ਉਹ ਕਹਿੰਦੇ ਆ ਵੀ 50,000 ਦੇ ਕਰੀਬ ਜਿਹੜੇ ਰਿਫਿਊਜੀਜ਼ ਆ ਉਹ ਸੰਨ 2021 ਦੇ ਅਖੀਰ ਤੱਕ ਜਿਹੜੇ ਆ ਆਪਾਂ ਐਡਮਿਟ ਕਰਾਂਗੇ ਅਤੇ ਸੰਨ 2022 ਦੇ ਵਿੱਚ ਜਿਹੜੀ ਆ ਇਹ ਗਿਣਤੀ ਵਧਾ ਕੇ 1,25,000 ਕਰ ਦਿੱਤੀ ਜਾਊਗੀ। ਜੀ ਜੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ FDA ਨੇ ਅੱਜ ਇੱਕ ਇੰਸਪੈਕਸ਼ਨ ਰਿਪੋਰਟ ਜਿਹੜੀ ਆ ਉਹ ਨਸ਼ਰ ਕੀਤੀ ਆ, ਜਿਹੜੀ ਕਿ ਐਮਰਜੈਂਟ ਬਾਇਓ ਸੋਲਿਊਸ਼ਨ ਜਿਨ੍ਹਾਂ ਦਾ ਬਾਲਟੀਮੋਰ ਦੇ ਵਿੱਚ ਪਲਾਂਟ ਸੀਗਾ ਜਿਹੜੇ ਵੈਕਸੀਨਸ ਜਿਹੜੇ ਉਹ ਬਣਾ ਰਹੇ ਸੀ। ਇਹ ਉਹੀ ਪਲਾਂਟ ਆ ਜਿੱਥੇ ਜੌਨਸਨ ਐਂਡ ਜੌਨਸਨ ਦੀਆਂ COVID-19 ਦੀਆਂ ਜਿਹੜੀਆਂ ਵੈਕਸੀਨਸ ਆ ਉਸ ਦੇ 15 ਮਿਲੀਅਨ ਡੋਜ਼ ਜਿਹੜੇ ਉਹ ਖਰਾਬ ਹੋ ਗਏ ਸੀਗੇ ਜਦੋਂ ਇਨਗਰੀਡੀਅੰਟਸ ਦਾ ਜਿਹੜਾ ਆ ਉਹ ਗਲਤ ਇਸ ਦੇ ਵਿੱਚ ਜਿਹੜੇ ਉਹ ਪੈ ਗਏ ਸੀਗੇ। FDA ਨੇ ਕਹਿੰਦੇ ਵੀ ਬੜੀ ਇੱਕ ਸਕੇਦਿੰਗ ਰਿਪੋਰਟ ਉਸ ਦੇ ਵਿੱਚ ਪੇਸ਼ ਕੀਤੀ ਆ ਵੀ ਹਾਲਾਤ ਜਿਹੜੇ ਆ ਉੱਥੇ ਬਾੜੇ ਹੀ ਮਾੜੇ ਸੀਗੇ। ਕਹਿੰਦੇ ਵੀ ਕਈ ਥਾਵਾਂ ਦੇ ਉੱਤੇ ਇਸ ਰਿਪੋਰਟ ਦੇ ਵਿੱਚ ਪਾਇਆ ਗਿਆ ਵੀ ਫੇਲੀਅਰ ਜਿਹੜੇ ਉਹ ਰਹੇ ਆ ਅਤੇ ਅਨਸੈਨੇਟਰੀ ਕੰਡੀਸ਼ਨਸ ਵੀ ਜਿਹੜੀਆਂ ਆ ਉਸ ਥਾਂ ਦੇ ਉੱਤੇ ਪਾਈਆਂ ਗਈਆਂ ਨੇ। FDA ਦੀ ਇਹ ਰਿਪੋਰਟ ਦੇ ਮੁਤਾਬਕ ਹੈਗਾ ਆ। ਸੋ ਇੱਦਾਂ ਲੱਗ ਰਿਹਾ ਵੀ ਇਹ ਜਿਹੜਾ ਪਲਾਂਟ ਆ ਇਸ ਨੂੰ ਵੀ ਜਿਹੜਾ ਹੁਣ ਕਾਫੀ ਮੁਸ਼ਕਿਲਾਂ ਜਿਹੜੀਆਂ ਉਹ ਝੱਲਣੀਆਂ ਜਿਹੜੀਆਂ ਉਹ ਪੈਣਗੀਆਂ। ਉੱਦਾਂ ਵੈਸੇ ਦੇਖਿਆ ਜਾਵੇ ਹਰਜੋਤ ਸਿੰਘ ਜੀ ਆਲਰੇਡੀ 15 ਮਿਲੀਅਨ ਡੋਜ਼ਿਸ ਤਾਂ ਖਰਾਬ ਜਿਹੜੀਆਂ ਉਹ ਹੋਈਆਂ ਹੀ ਹੋਈਆਂ ਨੇ। ਉਸ ਦੇ ਨਾਲ ਜੇ ਇਹ ਪਲਾਂਟ ਇਹ ਬੰਦ ਕਰਦੇ ਨੇ ਜਿੰਨੀ ਦੇਰ ਤੱਕ ਸਾਰਾ ਕੁਝ ਠੀਕ ਨਹੀਂ ਹੁੰਦਾ, ਹੋ ਸਕਦਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੈਕਸੀਨ ਬਣਨ ਦੀ ਜਿਹੜੀ क्षमता ਆ ਅਮਰੀਕਾ ਦੇ ਵਿੱਚ ਉਸ ਦੇ ਵਿੱਚ ਵੀ ਜਿਹੜੀ ਉਹ ਕਮੀ ਆਵੇ। ਸੋ ਐਮਰਜੈਂਟ ਨੇ ਕਿਹਾ ਆ ਵੀ ਅਸੀਂ ਜਿਹੜੀਆਂ ਇਹ ਸਮੱਸਿਆਵਾਂ ਆ ਉਹਨਾਂ ਨੂੰ ਨਜਿੱਠਣ ਦੇ ਲਈ ਉਸ ਨੂੰ ਠੀਕ ਕਰਨ ਦੇ ਲਈ ਜਿਹੜਾ ਉਹ ਕੰਮਕਾਰ ਸ਼ੁਰੂ ਕਰ ਦਿੱਤੇ ਆ। ਸੋ ਕਹਿੰਦੇ ਵੀ ਅਸੀਂ ਕਦੀ ਖੁਸ਼ ਨਹੀਂ ਹੁੰਦੇ ਵੀ ਜਿਹੜੀਆਂ ਸ਼ਾਰਟ ਕਮਿੰਗਸ ਸਾਡੇ ਮੈਨੂਫੈਕਚਰਿੰਗ ਫੈਸਿਲਿਟੀਜ਼ ਦੇ ਵਿੱਚ ਜਿਹੜਾ ਉਹ ਰਹਿਣ, ਪਰ ਜਿਹੜੀਆਂ ਕਰੈਕਟੇਬਲ ਆ ਠੀਕ ਹੋ ਸਕਦੀਆਂ ਆ ਉਹਨਾਂ ਨੂੰ ਅਸੀਂ ਜਲਦ ਤੋਂ ਜਲਦ ਜਿਹੜਾ ਉਹ ਠੀਕ ਕਰਾਂਗੇ। ਅਗਲੀ ਖਬਰ ਇੰਡੋਨੇਸ਼ੀਆ ਤੋਂ ਆ ਰਹੀ ਹੈ, ਜਿੱਥੇ ਕਿ ਇੰਡੋਨੇਸ਼ੀਆ ਦੀ ਨੇਵੀ ਆ ਉਹ ਇੱਕ ਸਬਮਰੀਨ ਨੂੰ ਜਿਹੜੀ ਸਰਚ ਕਰ ਰਹੀ ਹੈਗੀ ਆ। 53 ਦੇ ਕਰੀਬ ਜਿਹੜੇ ਲੋਕ ਸੀਗੇ ਇਸ ਸਬਮਰੀਨ ਦੇ ਉੱਤੇ ਸੀਗੇ ਤੇ ਇਹ ਜਿਹੜੀ ਆ ਇੱਕ ਤਰ੍ਹਾਂ ਦੇ ਨਾਲ ਐਕਸਰਸਾਈਜ਼ ਕਰ ਰਹੇ ਸੀਗੇ, ਮਿਲਟਰੀ ਐਕਸਰਸਾਈਜ਼।
ਤੇ ਮਿਨਿਸਟਰੀ ਆਫ ਡਿਫੈਂਸ ਨੇ ਕਿਹਾ ਆ ਵੀ KRI ਨਗਾਲਾ 402 ਜਿਹੜਾ ਜਰਮਨ ਮੇਡ ਸਬਮਰੀਨ ਹੈਗੀ ਆ, ਉਹਦਾ ਜਿਹੜਾ ਕੰਟਰੋਲ ਆ ਉਹ ਲੋਸਟ ਹੋ ਗਿਆ 3 ਵਜੇ ਸਵੇਰੇ। ਤੇ ਹੁਣ ਉਹ ਸਿੰਗਾਪੁਰ ਤੇ ਆਸਟ੍ਰੇਲੀਆ ਦੀ ਜਿਹੜੀ ਮਿਲਟਰੀ ਆ ਉਹਨਾਂ ਤੋਂ ਹੈਲਪ ਲੈ ਰਹੇ ਆ ਵੀ ਇਸ ਨੂੰ ਜਿਹੜਾ ਸਰਚ ਕਰਨ ਦੇ ਲਈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੰਸਟਰਕਸ਼ਨ ਦੀਆਂ ਕਾਸਟ ਲਗਾਤਾਰ ਜਿਹੜੀਆਂ ਆ ਉਹ ਵੱਧਦੀਆਂ ਜਾ ਰਹੀਆਂ ਆ। ਲੰਬਰ ਪ੍ਰਾਈਸਿਸ ਕਹਿੰਦੇ ਆ ਵੀ ਇੰਨੀ ਕੁ ਜ਼ਿਆਦਾ ਸਕਾਈ ਰੌਕਟ ਜਿਹੜੀਆਂ ਉਹ ਹੋ ਚੁੱਕੀਆਂ ਆ। ਕਹਿੰਦੇ ਵੀ ਪਿਛਲੇ ਸਮਿਆਂ ਦੇ ਮੁਕਾਬਲੇ 200% ਪ੍ਰਾਈਸ ਜਿਹੜੇ ਆ ਉਹ ਇਸ ਟਾਈਮ ਵੱਧ ਚੁੱਕੇ ਹੋਏ ਨੇ ਲੱਕੜ ਦੀ ਜਿਹੜੀ ਆ ਉਹ ਕੀਮਤ ਆ ਉਸ ਨੂੰ ਲੈ ਕੇ। ਸੋ ਹਰ ਸਾਲ ਆਪਾਂ ਦੇਖਦੇ ਹਾਂ ਵੀ ਕਈ ਥਾਵਾਂ ਦੇ ਉੱਤੇ ਵਾਈਲਡ ਫਾਇਰ ਵੀ ਲੱਗਦੀਆਂ, ਜਿਸ ਕਰਕੇ ਜਿਹੜੇ ਟਰੀਜ਼ ਦਾ ਉੱਦਾਂ ਨੁਕਸਾਨ ਹੁੰਦਾ ਆ, ਜਿਹੜਾ ਕਿ ਲੰਬਰ ਬਣਨਾ ਹੁੰਦਾ ਕੰਸਟਰਕਸ਼ਨ ਦੇ ਵਿੱਚ। ਉਤੋਂ ਡਿਮਾਂਡ ਇੰਨੀ ਕੁ ਜ਼ਿਆਦਾ ਜਿਹੜੀ ਆ ਕੰਸਟਰਕਸ਼ਨ ਦੇ ਲਈ ਇਹ ਮਟੀਰੀਅਲ ਦੀ ਜਿਹੜੀ ਉਹ ਵੱਧ ਚੁੱਕੀ ਆ ਵੀ ਆਟੋਮੈਟਿਕਲੀ ਮੈਨੂਫੈਕਚਰਡ ਵੀ ਜਿਹੜਾ ਇਸ ਦਾ ਪ੍ਰਾਈਸ ਜਿਹੜਾ ਉਹ ਵਧਾ ਰਹੇ ਹੈਗੇ ਆ। ਸੋ ਇਹ ਜਿਹੜੀ ਕਹਿੰਦੇ ਵੀ ਕਈ ਕੰਡੀਸ਼ਨਾਂ ਦੇ ਕਰਕੇ ਲੰਬਰ ਦੇ ਪ੍ਰਾਈਸ ਲਗਾਤਾਰ ਵੱਧਦੇ ਜਾ ਰਹੇ ਆ। ਅਤੇ ਜਿਹੜੇ ਲੋਕ ਕੋਈ ਨਵਾਂ ਘਰ ਬਣਾਉਣ ਬਾਰੇ ਸੋਚ ਰਹੇ ਆ ਜਾਂ ਈਵਨ ਕੁਛ ਨੇ ਕੁਛ ਰਿਪੇਅਰ ਵੀ ਜਿਹੜਾ ਉਹ ਕਰਨਾ ਆ, ਉਹਨਾਂ ਨੂੰ ਕਾਫੀ ਮੁਸ਼ਕਿਲਾਂ ਆ ਰਹੀਆਂ। ਕੰਟਰੈਕਟਰ ਜਿਨ੍ਹਾਂ ਨੇ ਸਾਲ ਪਹਿਲਾਂ ਆਪਣੇ ਕੋਟ ਦਿੱਤੇ ਸੀ, ਹੁਣ ਉਹਨਾਂ ਨੂੰ ਬੜੀਆਂ ਮੁਸ਼ਕਿਲਾਂ ਆ ਰਹੀਆਂ, ਕਿਉਂਕਿ ਉਸ ਤੋਂ ਬਾਅਦ ਦੇ ਵਿੱਚ ਸਾਲ ਦੇ ਵਿੱਚ ਲੰਬਰ ਦੇ ਪ੍ਰਾਈਸ ਇੰਨੇ ਕੁ ਵੱਧ ਗਿਆ ਵੀ ਉਹਨਾਂ ਦਾ ਮਾਰਜਨ ਬਹੁਤ ਜ਼ਿਆਦਾ ਉਸ ਚੀਜ਼ 'ਚ ਬਣਾਉਣ ਦੇ ਲਈ ਉਹ ਘੱਟ ਚੁੱਕਾ ਹੋਇਆ ਆ। ਜੀ ਬਿਲਕੁਲ। ਇੱਕ ਕਹਿੰਦੇ ਭਈ ਨਵਾਂ ਜਿਹੜਾ ਵਰਡ ਫਲੂ ਆ ਉਹ ਪੰਛੀਆਂ ਤੋਂ ਜਿਹੜਾ ਆ ਬੰਦਿਆਂ ਦੇ ਵਿੱਚ ਆ ਰਿਹਾ ਹੈਗਾ ਆ। ਹੁਣ ਤੱਕ ਜਿਹੜੀ ਜਿੰਨੀ ਵੀ ਰਿਸਰਚ ਹੋਈ ਆ ਉਹਦੇ ਮੁਤਾਬਕ ਕਹਿੰਦੇ ਭਈ ਇੰਨਾ ਖਤਰਨਾਕ ਤਾਂ ਹੈ ਨਹੀਂ, ਪਰ ਜਿਹੜਾ ਕੋਵਿਡ ਕਰਕੇ ਇਹ ਇੱਕ ਤਰ੍ਹਾਂ ਨਾਲ ਖਤਰਾ ਬਣਿਆ ਹੋਇਆ ਵੀ ਇਹ ਜਿਹੜੇ ਜਾਨਵਰਸ ਆ ਉਹਨਾਂ ਤੋਂ ਜਿਹੜਾ ਫਲੂ ਆ ਇਹ ਹਿਊਮਨਸ ਦੇ ਵਿੱਚ ਜਾ ਰਿਹਾ। 8 ਲੱਖ ਚਿਕਨਸ ਜਿਹੜੇ ਆ ਉਹ ਲੱਭੇ ਗਏ ਜਿਨ੍ਹਾਂ ਨੂੰ ਵਰਡ ਫਲੂ ਹੋਇਆ ਸੀ। ਸੋ ਇਹ ਇੱਕ ਤਰ੍ਹਾਂ ਦੇ ਨਾਲ ਜਿਹੜੀ ਆ ਹੁਣ ਫਿਰ ਇਨਵੈਸਟੀਗੇਸ਼ਨ ਚੱਲ ਰਹੀ ਆ ਵੀ ਇਹ ਤੋਂ ਜਿਹੜਾ ਆ ਜਿਹੜੇ ਹਿਊਮਨਸ ਆ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਬੁਰਾ ਅਸਰ ਨਾ ਪਵੇ। ਜੀ, ਅਤੇ ਹਰਜੋਤ ਸਿੰਘ ਜੀ, ਸਾਬਕਾ ਨਿਊ ਜਰਸੀ ਦੇ ਗਵਰਨਰ ਕ੍ਰਿਸ ਕ੍ਰਿਸਟੀ ਜਿਹੜੇ ਇੱਕ ਟਾਈਮ ਦੇ ਉੱਤੇ ਬੜੇ ਨਜ਼ਦੀਕੀ ਵੀ ਰਹੇ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਦੇ, ਕਹਿੰਦੇ ਵੀ 2024 ਦੇ ਵਿੱਚ ਹੋ ਸਕਦਾ ਆ ਵੀ ਉਹ ਪ੍ਰੈਜ਼ੀਡੈਂਟ ਦੇ ਲਈ ਰਨ ਕਰ ਸਕਦੇ ਨੇ। ਇਹ ਕਹਿੰਦੇ ਵੀ ਉਹਨਾਂ ਦੇ ਨਜ਼ਦੀਕੀ 3 ਜਾਣਿਆਂ ਨੇ ਜਿਹੜੇ ਆ ਉਹ ਵੱਖ-ਵੱਖ ਦੱਸਿਆ ਆ। ਜਿਹੜਾ ਐਕਸੀਓਸ ਕਰਕੇ ਨਿਊਜ਼ ਏਜੰਸੀ ਹੈਗੀ ਆ ਉਹਨਾਂ ਨੂੰ ਜਿਹੜਾ ਉਹਨਾਂ ਨੇ ਦੱਸਿਆ ਆ। ਸੋ 2016 ਦੇ ਵਿੱਚ ਵੀ ਕ੍ਰਿਸ ਕ੍ਰਿਸਟੀ ਜਿਹੜਾ ਆ ਉਹ ਰਨ ਕੀਤੇ ਸੀਗੇ, ਪਰ ਉਹਨਾਂ ਦੀ ਨੋਮੀਨੇਸ਼ਨ ਕਾਫੀ ਜਿਹੜੇ ਉਹ ਛੋਟੇ ਥੋੜ੍ਹੇ ਸਮੇਂ ਦੇ ਲਈ ਜਿਹੜੀ ਉਹ ਰਹੀ ਸੀਗੀ। ਸੋ 2024 ਦੇ ਵਿੱਚ ਉਹ ਇੱਕ ਵਾਰੀ ਫੇਰ ਟਰਾਈ ਕਰਨ ਜਾ ਰਹੇ ਆ। ਉੱਧਰ ਫਲੋਰੀਡਾ ਦੇ ਕਹਿੰਦੇ ਗਵਰਨਰ ਰੌਨ ਡਿਸੈਂਟਸ ਵੀ ਲੱਗ ਰਿਹਾ ਆ ਵੀ ਉਹ ਤਿਆਰੀ ਜਿਹੜੀ ਹੈ ਇਸ ਟਾਈਮ ਕਰ ਰਹੇ ਆ, ਕਿਉਂਕਿ ਰਿਪਬਲਿਕਨਸ ਦੇ ਵਿੱਚ ਉਹਨਾਂ ਦੀ ਵੀ ਪੋਪੂਲੈਰਿਟੀ ਪਿਛਲੇ ਥੋੜ੍ਹੇ ਸਮੇਂ ਦੇ ਵਿੱਚ ਹੁਣ ਕਾਫੀ ਜ਼ਿਆਦਾ ਵਧੀ ਆ, ਖਾਸ ਕਰਕੇ ਕੋਵਿਡ-19 ਦੀ ਹੈਂਡਲਿੰਗ ਨੂੰ ਲੈ ਕੇ, ਜਿੱਦਾਂ ਉਹਨਾਂ ਨੇ ਫਲੋਰੀਡਾ ਦੇ ਵਿੱਚ ਇਹ ਕੀਤਾ ਹੈਗਾ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ 'ਚ ਕੀ ਬਣਦਾ ਆ। ਕਈ ਤਾਂ ਇਹ ਵੀ ਕਿਆਸਰਾਈਆਂ ਲਾ ਰਹੇ ਸੀਗੇ ਵੀ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ ਉਹ ਵੀ 2024 ਦੇ ਵਿੱਚ ਦੁਬਾਰਾ ਇਲੈਕਸ਼ਨ ਦੇ ਮੈਦਾਨ ਦੇ ਵਿੱਚ ਜਿਹੜੇ ਉਹ ਕੁੱਦ ਸਕਦੇ ਆ, ਪਰ ਹਾਲ ਦੀ ਘੜੀ ਕੋਈ ਇਸ ਚੀਜ਼ ਦੇ ਉੱਤੇ ਜਿਹੜੀ ਪੁਸ਼ਟੀ ਆ ਉਹ ਨਹੀਂ ਹੈਗੀ। ਅਗਲੀ ਖਬਰ ਜਿਹੜੀ ਆ ਫਿਲਡੈਲਫੀਆ ਤੋਂ ਆ ਰਹੀ ਆ, ਜਿੱਥੇ ਕਿ ਇੱਕ ਮੈਕਕੁੰਜੀ ਟਾਊਨਸ਼ਿਪ ਪੈਂਸਿਲਵੇਨੀਆ ਦੇ ਵਿੱਚ ਹੈਗਾ, ਉੱਥੇ ਵਾਵਾ ਸਟੋਰ ਦੇ ਉੱਤੇ ਹਾਈਵੇ ਦੇ ਉੱਤੇ ਇੱਕ ਜਿਹੜੀਆਂ ਗੋਲੀਆਂ ਚੱਲੀਆਂ ਗਈਆਂ, ਜਿਹਦੇ ਨਾਲ ਇੱਕ ਜਾਣੇ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਸੋ ਇਹ ਹਜੇ ਤੱਕ ਤਾਂ ਨਹੀਂ ਡਿਕਲੇਅਰ ਕੀਤਾ ਗਿਆ ਵੀ ਮਾਸ ਸ਼ੂਟਿੰਗ ਆ ਜਾਂ ਨਹੀਂ, ਤੇ ਪਰ ਕਹਿੰਦੇ ਵੀ ਇੱਕ ਸਸਪੈਕਟ ਨੇ ਜਿਹੜਾ ਟਰੱਕ ਦੇ ਉੱਤੇ ਗੋਲੀਆਂ ਚਲਾਈਆਂ, ਜਿਹੜਾ ਕਿ ਗੈਸ ਭਰਾ ਰਿਹਾ ਸੀ, ਤੇ ਉਹਦੇ ਨਾਲ ਉਹਦੀ ਜਿਹੜੀ ਮੌਤ ਹੋ ਗਈ ਹੈਗੀ ਆ। ਜੀ, ਅਤੇ ਹਰਜੋਤ ਸਿੰਘ ਜੀ, ਸਾਬਕਾ ਸੈਨ ਹੋਜ਼ੇ ਦੇ ਜਿਹੜੇ ਕਾਉਂਸਲ ਦੇ ਮੈਂਬਰ ਆ ਉਹਨਾਂ ਦੇ ਜਿਹੜੀ ਇੱਕ ਬੀਤੇ ਦਿਨੀ ਕੁਛ ਸਮਾਂ ਪਹਿਲਾਂ ਜਿਹੜੀ ਇੱਕ ਐਕਸੀਡੈਂਟ ਹੋਇਆ ਸੀ, ਜਿਸ ਦੇ ਵਿੱਚ 66 ਸਾਲਾਂ ਦਾ ਇੱਕ ਪੈਡੈਸਟਰੀਅਨ ਆ ਉਸ ਦੀ ਮੌਤ ਹੋ ਗਈ ਸੀਗੀ। ਸੋ ਉਸ ਮਾਮਲੇ ਦੇ ਵਿੱਚ ਕਹਿੰਦੇ ਆ ਵੀ ਉਹਨਾਂ ਨੇ ਇਹ ਇੱਕ ਹਿਸਾਬ ਦੇ ਨਾਲ ਮੰਨਿਆ ਨੋ ਕੰਟੈਸਟ ਜਿਹੜਾ ਆ ਉਹ ਪਲੀਡ ਕਰ ਦਿੱਤਾ ਹੈਗਾ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਇਹਨਾਂ ਨੂੰ ਇਸ ਮਾਮਲੇ ਦੇ ਵਿੱਚ ਕੋਈ ਸਜ਼ਾ ਮਿਲਦੀ ਆ
ਜਾਂ ਨਹੀਂ। ਅਤੇ ਇੱਕ ਜਿਹੜਾ ਹਰਜੋਤ ਸਿੰਘ ਜੀ ਹੁਣ ਆਪਾਂ ਇੱਥੇ ਬ੍ਰੇਕ ਲਵਾਂਗੇ ਅਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਣੇ ਨਾਲ ਜ਼ੈਂਡਰ ਮੌਰਗੇਜ ਅਤੇ ਰੀਅਲ estate ਤੋਂ ਮੋਹਨ ਸਿੰਘ ਚੀਮਾ ਜਿਹੜੇ ਉਹ ਜੁੜਨਗੇ। ਰੀਫਾਈਨੈਂਸ ਦੀ ਕੀ ਸਥਿਤੀ ਚੱਲ ਰਹੀ ਹੈ, ਕੀ ਮੌਰਗੇਜ ਦੇ ਜਿਹੜੀ ਸਥਿਤੀ ਆ, ਰੀਅਲ estate ਮਾਰਕੀਟ ਕੀ ਆਖਰੀ ਆ, ਉਸ ਦੇ ਬਾਰੇ ਜਿਹੜੀਆਂ ਆਪਾਂ ਜਾਣਕਾਰੀਆਂ ਸਾਂਝੀਆਂ ਕਰਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਇਸ ਉੱਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਤੇ ਹਰਜੋਤ ਸਿੰਘ ਜੀ ਆਪਣੇ ਨਾਲ ਇਸ ਮੌਕੇ ਜ਼ੈਂਡਰ ਮੌਰਗੇਜ ਅਤੇ ਰੀਅਲ estate ਤੋਂ ਮੋਹਨ ਸਿੰਘ ਚੀਮਾ ਜੀ ਜੁੜ ਚੁੱਕੇ ਨੇ। ਹਰ ਵਾਰ ਦੀ ਤਰ੍ਹਾਂ ਆਪਾਂ ਨੂੰ ਰੀਅਲ estate ਅਤੇ ਮੌਰਗੇਜ ਦੀ ਜੋ ਇਸ ਟਾਈਮ ਚੱਲ ਰਿਹਾ ਹੈ ਲੇਟੈਸਟ ਅਪਡੇਟਸ ਆ ਉਸ ਦੇ ਬਾਰੇ ਆਪਾਂ ਨੂੰ ਜਾਣਕਾਰੀਆਂ ਦੇਣਗੇ। ਜੀ ਆਇਆਂ ਨੂੰ ਸਵਾਗਤ ਹੈ ਮੋਹਨ ਸਿੰਘ ਚੀਮਾ ਜੀ, ਸਤਿ ਸ਼੍ਰੀ ਅਕਾਲ। ਜੀ ਰਾਜ ਕਿਰਨ ਭਾਜੀ, ਆਪ ਜੀ ਨੂੰ, ਖਾਲਸਾ ਭਾਜੀ ਤੁਹਾਨੂੰ ਤੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ। ਤੇ ਮੋਹਨ ਚੀਮਾ ਜੀ, ਇਸ ਤੋਂ ਪਹਿਲਾਂ ਗੱਲਬਾਤ ਸ਼ੁਰੂ ਕਰੀਏ, ਆਈਡੀ ਸ਼ੇਅਰ ਕਰ ਦਿਓ ਜੀ। ਹਾਂਜੀ ਜੀ। ਸੋ ਮੇਰੀ ਜਿਹੜੀ ਜ਼ੈਂਡਰ ਮੌਰਗੇਜ ਦੇ ਨਾਲ ਮੇਰੀ NMLS ID ਨੰਬਰ ਜਿਹੜੀ ਸਾਡੀ ਲੋਨ ਦੀ ਹੈਗੀ ਉਹ ਹੈਗੀ ਜੀ 698952 ਜਾਂ ਜਿਹੜੀ ਸਾਡੀ ਜ਼ੈਂਡਰ ਰੀਅਲ estate ਨਾਲ ਜੁੜੀ ID ਜਿਹੜੀ DRE ਦੀ ID ਹੈਗੀ ਹੈ ਉਹ ਹੈਗੀ ਜੀ 02067197 ਜੀ। ਜੀ। ਅਤੇ ਮੋਹਨ ਸਿੰਘ ਚੀਮਾ ਜੀ, ਸਭ ਦੇ ਕਹਿ ਲਓ ਵੀ ਦਿਮਾਗ 'ਤੇ ਜਿਨ੍ਹਾਂ ਨੇ ਘਰ ਖਰੀਦਣਾ ਹੈ ਜਾਂ ਰੀਫਾਈਨੈਂਸ ਕਰਨਾ ਆ ਉਹਨਾਂ ਦੇ ਇੱਕ ਸਵਾਲ ਤਾਂ ਮਨ ਦੇ ਉੱਤੇ ਪੱਕਾ ਹੀ ਹੁੰਦਾ ਆ ਵੀ ਭਾਈ ਰੇਟਸ ਅਜੇ ਲੋ ਹੀ ਚੱਲ ਰਹੇ ਆ ਜਾਂ ਕੀ ਸਥਿਤੀ ਚੱਲ ਰਹੀ ਆ? ਹਾਂਜੀ, ਸਹੀ ਗੱਲ ਹੈ ਜੀ। ਫਿਲਹਾਲ ਅੱਜ ਦੀ ਦਿਹਾੜੀ ਦੀ ਜੇ ਅਸੀਂ ਗੱਲ ਕਰੀਏ ਤੇ ਹਾਲੇ ਵੀ ਜਿਹੜੇ ਮੌਰਗੇਜ ਇੰਟਰਸਟ ਰੇਟਸ ਹੈਗੇ ਨੇ ਦੇ ਆਰ ਸੁਪਰ ਲੋ। ਖਾਸ ਕਰ ਰੀਫਾਈਨੈਂਸ ਵਾਸਤੇ ਜਿਨ੍ਹਾਂ ਨੇ ਹਜੇ ਆਪਣਾ ਜੇ ਕਹਿ ਲਓ ਵੀ ਘਰ ਦਾ ਰੀਫਾਈਨੈਂਸ ਨਹੀਂ ਕਰਾਇਆ ਜਾਂ ਜਿਨ੍ਹਾਂ ਨੇ ਕਹਿ ਲਓ ਵੀ 6-7-8 ਮਹੀਨੇ ਪਹਿਲਾਂ ਵੀ ਕਰਾਇਆ ਹੋਵੇ, ਉਦੋਂ ਦੇ ਰੇਟ ਦੇ ਤੇ ਅੱਜ ਦੇ ਰੇਟ ਦੇ ਵਿੱਚ ਹਜੇ ਵੀ ਫਰਕ ਹੈਗਾ। ਜੇ ਅਸੀਂ ਰੇਟ ਦੀ ਗੱਲ ਕਰੀਏ ਤਾਂ ਮੈਂ ਥੋੜ੍ਹਾ ਬਹੁਤਾ ਤੁਹਾਨੂੰ ਇਹਦਾ ਇੱਕ ਆਈਡੀਆ ਦੱਸ ਦਿੰਦਾ ਜੀ ਅੱਜ ਦਾ ਕੀ ਹੈਗਾ। ਇਹਦੇ ਵਿੱਚ ਇੱਕ ਦੋ ਜਿਹੜੇ ਫੈਕਟਰਸ ਹੈਗੇ ਆ, ਪਹਿਲਾਂ ਇਹਦਾ ਸਾਨੂੰ ਖਿਆਲ ਕਰਨਾ ਪੈਂਦਾ। ਪਹਿਲੀ ਗੱਲ ਤੇ ਜਿਹੜਾ ਇਹ ਰੇਟ ਮੈਂ ਤੁਹਾਨੂੰ ਦੱਸਣ ਲੱਗਾ ਇਹ ਉਹਨਾਂ ਵਾਸਤੇ ਹੈਗਾ ਜਿਨ੍ਹਾਂ ਦਾ ਆਪਣਾ ਘਰ ਹੈਗਾ, ਪ੍ਰਾਇਮਰੀ ਰੈਜ਼ੀਡੈਂਸ ਹੈਗੀ ਹੈ, ਉਹਦੇ ਵਿੱਚ ਆਪ ਰਹਿੰਦੇ ਨੇ ਜਾਂ ਉਹਨਾਂ ਦਾ ਸੈਕਿੰਡ ਹੋਮ ਹੈਗਾ। ਇਹ ਇਨਵੈਸਟਮੈਂਟ ਪ੍ਰਾਪਰਟੀ ਵਾਸਤੇ ਰੇਟ ਨਹੀਂ ਹੈਗੇ, ਦਿਸ ਇਜ਼ ਫॉर ਪ੍ਰਾਇਮਰੀ ਜਾਂ ਸੈਕਿੰਡ ਹੋਮ। ਠੀਕ ਹੈ ਜੀ। ਇਹਦੇ ਵਿੱਚ ਜਿਹੜੀਆਂ ਰਿਕੁਆਇਰਮੈਂਟਸ ਹੈਗੀਆਂ ਉਹ ਹੈਗੀਆਂ ਵੀ ਜਿਹੜੀ ਲੋਨ ਅਮਾਊਂਟ ਬੈਂਕ ਵਾਲੇ ਮੰਗਦੇ ਨੇ ਦੈਟ ਹੈਜ਼ ਟੂ ਬੀ ਬਿਟਵੀਨ 350 ਟੂ ਸੇ 548। ਠੀਕ ਹੈ ਜੀ, ਆਈਡੀਆ ਹੈਗਾ। ਇਹਦੇ ਵਿੱਚ ਇਹਦੇ ਦਰਮਿਆਨ ਜੇ ਤੁਹਾਡਾ ਪ੍ਰਿੰਸੀਪਲ ਬੈਲੈਂਸ ਹੈਗਾ ਇੰਨਾ ਬਚਦਾ, ਤੁਹਾਡੇ ਘਰ ਦੇ ਵਿੱਚ ਜੇ 20% ਐਂਡ ਮੋਰ ਜੇ ਐਕੁਇਟੀ ਹੈਗੀ ਘਰ ਦੇ ਵਿੱਚ, ਔਰ ਤੁਹਾਡਾ ਜਿਹੜਾ ਫਾਈਕੋ ਹੈਗਾ ਦੈਟਸ ਸੇ 740 ਪਲੱਸ ਹੈਗਾ, ਤੁਹਾਡੀ ਜੌਬ ਵੀ ਚੱਲ ਰਹੀ ਹੈ, ਇਨਕਮ ਵੀ ਜੇ ਤੁਹਾਡੀ ਠੀਕ ਹੈਗੀ ਹੈ, ਇਫ ਯੂ ਕੁਆਲੀਫਾਈ ਦੈਨ ਜਿਹੜਾ 15 ਈਅਰ ਦਾ ਜਿਹੜਾ ਰੇਟ ਹੈਗਾ ਉਹ ਅੱਜ ਦਾ ਜਿਹੜਾ ਰੇਟ ਹੈਗਾ ਦੈਟ ਇਜ਼ ਐਟ 2.5% ਫਿਕਸ ਇੰਟਰਸਟ ਰੇਟ। ਜਿਹੜਾ ਉਹਦਾ APR ਹੈਗਾ ਦੈਟਸ ਅਰਾਊਂਡ 2.75। ਸੋ ਜੇ ਤੁਸੀਂ ਰੇਟ ਦੀ ਗੱਲ ਦੇਖੋ ਤਾਂ ਆਹ ਜਿਹੜਾ ਰੇਟ ਹੈਗਾ ਦਿਸ ਇਜ਼ ਏ ਸੁਪਰ ਲੋ ਰੇਟ। ਮੇਰਾ ਵੀ ਜਿਹੜਾ ਤਜਰਬਾ ਜਾਂ ਐਕਸਪੀਰੀਅੰਸ ਕਹਿ ਲਓ ਮੇਰਾ ਹੈਗਾ ਸਾਲਾਂ ਦਾ। ਮੈਂ ਆਪਣੇ ਟਾਈਮ ਦੇ ਵਿੱਚ ਜਿਹੜੇ ਆਹ ਰੇਟ ਜਿਹੜੇ ਹੁਣ ਦੇਖ ਰਿਹਾ ਇਹ ਅਨਬਿਲੀਵੇਬਲ ਰੇਟਸ ਹੈਗੇ ਨੇ। ਸੋ ਜਿਨ੍ਹਾਂ ਨੇ ਵੀ ਹਜੇ ਨਹੀਂ ਰੀਫਾਈਨੈਂਸ ਕਰਾਇਆ ਜਾਂ ਉਹ ਕਹਿ ਲਓ ਵੀ ਰੀਫਾਈਨੈਂਸ ਬਾਰੇ ਸੋਚ ਰਹੇ ਨੇ ਤੇ ਪਲੀਜ਼ ਕਾਲ ਕਰਨ ਸਾਨੂੰ 559-905-2575 ਸਾਡਾ ਨੰਬਰ ਹੈਗਾ। ਤੇ ਪਲੀਜ਼ ਇੱਕ ਰਿਕੁਐਸਟ ਇਹ ਵੀ ਹੈਗੀ ਆ ਵੀ ਸ਼ੋਅ ਤੋਂ ਬਾਅਦ ਕਰਨ, ਕਈ ਵਾਰੀ ਕਾਲਾਂ ਆ ਜਾਂਦੀਆਂ ਕਾਫੀ ਰਾਜਗੁਰੂ ਭਾਜੀ ਤੇ ਉਹ ਚੱਕ ਨਹੀਂ ਹੁੰਦੀਆਂ। ਜੀ। ਤੇ ਮੈਸੇਜ ਜ਼ਰੂਰ ਛੱਡ ਦੇਣ, ਟੈਕਸਟ ਮੈਸੇਜ ਛੱਡ ਦੇਣ, ਆਪਣਾ ਨਾਂ ਜਾਂ ਨੰਬਰ ਜ਼ਰੂਰ ਛੱਡ ਦੇਣ ਤਾਂ ਕਿ ਮੈਂ ਉਹਨਾਂ ਨੂੰ ਟਾਈਮ 'ਚ ਕਾਲ ਬੈਕ ਕਰ ਸਕਾਂ। ਜੀ ਬਿਲਕੁਲ। ਅਤੇ ਸਰੋਤੇ ਇਹਨਾਂ ਦੇ ਨਾਲ ਕੰਟੈਕਟ ਕਰਨ ਦੇ ਲਈ ਨੰਬਰ 5599052575 559-905-2575। ਮੋਹਨ ਸਿੰਘ ਚੀਮਾ ਜੀ, ਤੁਸੀਂ 2.5% ਦਾ ਇੰਟਰਸਟ ਰੇਟ ਜਿਹੜਾ ਉਹ ਦੱਸ ਰਹੇ ਆ ਰੀਫਾਈਨੈਂਸ ਦੇ ਲਈ, ਸੋ ਕਾਫੀ ਲੁਭਾਵਣਾ ਜਿਹੜਾ ਇਹ ਹੁੰਦਾ ਆ। ਸੋ ਕਿੱਦਾਂ ਕੋਈ ਇਸ ਨੂੰ ਲੈ ਸਕਦਾ ਹੈ ਜਿਹੜਾ ਕੋਈ ਰੀਫਾਈਨੈਂਸ ਕਰਵਾਉਣਾ ਚਾਹ ਰਿਹਾ ਹੈਗਾ ਆ?
ਕੀ ਉਸ ਨੂੰ ਹਾਂਜੀ ਕਰਨਾ ਪਊਗਾ, ਕੀ ਪ੍ਰੀ ਕੰਡੀਸ਼ਨਸ ਚਾਹੀਦੀਆਂ ਨੇ ਥੋੜ੍ਹੀ ਬਹੁਤ? ਹਾਂਜੀ ਇਹ ਅੱਜ ਕੱਲ੍ਹ ਜਿਹੜਾ ਹੈਗਾ ਨਾ, ਇਹਨਾਂ ਨੇ ਕਾਫੀ ਸੌਖਾ ਕਰਤਾ। ਪਹਿਲਾਂ ਤੇ ਅਸੀਂ ਨਾਰਮਲੀ ਜਦੋਂ ਅਸੀਂ ਮੌਰਗੇਜ ਦੀ ਗੱਲ ਕਰਨੇ ਆ ਤੇ ਖਾਲਸਾ ਭਾਈ ਆਪਣੇ ਖਾਸ ਜਿਹੜੀਆਂ ਗੱਲਾਂ ਹੁੰਦੀਆਂ ਉਹ ਇਹ ਹੁੰਦੀਆਂ ਵੀ 30 ਸਾਲ ਦੀ ਮੌਰਗੇਜ ਵਾਲੀ ਪੇਮੈਂਟ ਬੜੀ ਘੱਟ ਬਣਦੀ ਹੈ ਤੇ ਆਪਾਂ ਅਫੋਰਡ ਵੀ ਕਰ ਸਕਦੇ ਹਾਂ, ਸਾਡੇ ਵਾਸਤੇ ਠੀਕ ਰਹਿੰਦੀ ਹੈ। ਔਰ ਗੱਲ ਵੀ ਸਹੀ ਹੈਗੀ, ਕਾਫੀ ਜਿਹੜੀਆਂ ਨਾਰਮਲ ਜਿਹੜੀਆਂ ਮੌਰਗੇਜ ਹੈਗੀਆਂ ਆਪਣੀਆਂ ਉਹ 30 ਸਾਲ ਦੀਆਂ ਹੁੰਦੀਆਂ। ਕੋਈ ਬਹੁਤ ਜੀ ਘੱਟ ਲੋਕ ਹੁੰਦੇ ਨੇ ਜਿਹੜੇ ਵੀ ਕਹਿ ਲਓ ਵੀ 15 ਸਾਲ ਦੀਆਂ 20 ਸਾਲ ਦੀ ਕਰਾਉਂਦੇ ਨੇ ਸ਼ੁਰੂ ਦੇ ਵਿੱਚ। ਇਹ ਇਸ ਵੇਲੇ ਜਿਹੜਾ ਮਾਹੌਲ ਹੈਗਾ, ਇਹ ਖਾਸ ਕਰ ਮਾਹੌਲ ਜਿਹੜਾ ਕਾਫੀ ਜਿਹੜਾ ਅੱਛਾ ਹੈਗਾ ਉਹ ਹੈਗਾ ਜਿਹਨਾਂ ਨੇ ਰੀਫਾਈਨੈਂਸ ਕਰਾਉਣੇ ਦਾ, ਜਿਨ੍ਹਾਂ ਨੂੰ ਕਹਿ ਲਓ ਵੀ ਘਰਾਂ 'ਚ ਰਹਿੰਦੇ 5-7 ਜਾਂ 6-7 ਸਾਲ ਜਾਂ 2-3 ਸਾਲ ਹੋ ਗਏ ਨੇ, ਪਰ ਉਦੋਂ ਉਹਨਾਂ ਨੂੰ ਜਿਹੜਾ ਵਿਆਜ ਲੱਗਾ ਸੀ ਉਸ ਟਾਈਮ ਦੇ ਵਿੱਚ 4-4.5 ਜਾਂ 5% ਸੀਗਾ। ਉਹਨਾਂ ਵਾਸਤੇ ਉਹ ਹੁੰਦਾ ਵੀ ਉਹਨਾਂ ਨੇ ਆਲਰੇਡੀ ਘਰ ਦੀਆਂ 5 ਸਾਲ ਦੀਆਂ ਪੇਮੈਂਟਾਂ ਦੇ ਦਿੱਤੀਆਂ, 6 ਸਾਲ ਦੀਆਂ, ਹੁਣ ਰਿਮੇਨਿੰਗ ਟਰਮ ਰਹਿ ਗਈ ਹੈ ਤੇ ਉਹਨੂੰ ਅਸੀਂ ਘੱਟ ਘਟਾ ਕੇ ਜੀ 15 ਸਾਲ ਤੇ ਲੈ ਆਈਏ, ਠੀਕ ਹੈ ਨਾ, ਸਾਲ ਵੀ ਬਚ ਗਏ। ਉਦੋਂ ਜਿਹੜਾ ਵਿਆਜ ਹੈਗਾ ਉਹ ਵੀ ਚਾਂਸ ਹੁੰਦਾ ਉਹਨਾਂ ਨੂੰ 2.5% ਜੇ ਉਹ ਕੁਆਲੀਫਾਈ ਕਰਦੇ ਨੇ ਜੋ ਮਿਲ ਜਾਂਦਾ। ਸੋ ਇਹਦੇ ਵਿੱਚ ਇਹ ਹੈਗੀ ਜਿਹੜੀ ਦੀ ਅਲਟੀਮੇਟ ਜਿਹੜੀ ਬੱਚਤ ਹੈਗੀ ਹੈ ਨਾ, ਵਿਆਜ ਦੀ, ਇੰਟਰਸਟ ਰੇਟ ਦੀ ਤੇ ਟਰਮ ਦੀ, ਯਾਨੀ ਕਿ ਜਿਹੜੇ ਨੰਬਰ ਆਫ ਈਅਰਸ ਜਿਹੜੇ ਤੁਹਾਡੇ ਰਿਮੇਨਿੰਗ ਉਹ ਵੀ ਘੱਟ ਜਾਂਦੇ ਨੇ। ਸੋ ਇਹ ਜਿਹੜਾ ਖਾਸ ਜਿਹੜਾ ਮਾਹੌਲ ਜਿਹੜਾ 2.5% ਦਾ ਜਿਹੜਾ ਮੈਂ ਰੇਟ ਦੀ ਗੱਲ ਕਰ ਰਿਹਾ, ਇਹ ਉਹਨਾਂ ਨੂੰ ਬੜੀ ਸੂਟ ਕਰਦੀ ਹੈ ਜਿਹਨਾਂ ਨੇ ਰੀਫਾਈਨੈਂਸ ਕਰਾਉਣਾ। ਡੈਫੀਨਿਟਲੀ ਅ ਵੈਰੀ ਗੁੱਡ ਟਾਈਮ ਫॉर them। ਸੋ ਮੈਂ ਤਾਂ ਬਾਰ-ਬਾਰ ਇਸ ਗੱਲ ਨੂੰ ਦੁਹਰਾਉਣਾ ਤਾਂ ਪਿਆ ਹੈਗਾ ਕਿ ਸਾਡਾ ਜਿਹੜਾ ਜੈਂਡਰ ਮੌਰਗੇਜ ਦਾ ਕੰਮ ਕਰਨ ਦਾ ਜਿਹੜਾ ਤਰੀਕਾ ਹੈਗਾ ਉਹਦੇ ਵਿੱਚ ਅਸੀਂ ਇਹ ਸੋਚਦੇ ਹਾਂ ਵੀ ਜੇ ਸਾਡੇ ਜਿਹੜੇ ਸਾਡੇ ਐਗਜ਼ਿਸਟਿੰਗ ਕਲਾਇੰਟਸ ਹੈਗੇ ਨੇ, ਜਿਹੜੇ ਵੀ ਸਾਡੀ ਗੱਲਬਾਤ ਸੁਣ ਰਹੇ ਨੇ, ਅਸੀਂ ਇਹ ਉਹਨਾਂ ਨੂੰ ਚਾਹੁੰਦੇ ਹਾਂ ਵੀ ਇਸ ਚੀਜ਼ ਨੂੰ ਭੁੱਲੋ ਨਾ ਔਰ ਇਹਨੂੰ ਨਜ਼ਰਅੰਦਾਜ਼ ਨਾ ਕਰੋ। ਮੈਂ ਇਹ ਜ਼ਰੂਰ ਮੰਨਣਾ ਵੀ ਅਸੀਂ ਬਹੁਤ ਬਿਜ਼ੀ ਹਾਂ, ਅਮਰੀਕਨ ਲਾਈਫ ਸਟਾਈਲ ਬੜਾ ਬਿਜ਼ੀ ਹੈ, ਬੱਚੇ ਹੈਗੇ ਨੇ, ਕੰਮ ਕਾਜ ਨੇ, ਅਸੀਂ ਦੌੜ ਭੱਜ ਲੱਗੇ ਨੇ, ਲੇਕਿਨ ਕਿਹੜੀ ਅਸੀਂ ਇਹ ਭੁੱਲ ਜਾਂਦੇ ਯਾਰ ਸਾਡੇ ਕੋਲ ਇਹ ਆਪਸ਼ਨ ਹੈਗੀ। ਅਦਰਵਾਈਜ਼ ਇਹ ਕੋਈ ਚੀਜ਼ ਲੈਣ ਜਾਈਏ, ਕਾਰ ਲੈਣ ਜਾਈਏ ਜਾਂ ਕੋਈ ਸਮਾਨ ਲੈਣ ਜਾਈਏ, ਕੋਸ਼ਿਸ਼ ਇਹ ਕਰਨਾ ਵੀ ਸਾਨੂੰ ਚੰਗੇ ਰੇਟ ਤੇ ਚੰਗੀ ਚੀਜ਼ ਮਿਲ ਜਾਏ। ਇਹ ਵੀ ਇੱਕ ਚੰਗੀ ਚੀਜ਼ ਤੁਹਾਨੂੰ ਚੰਗੇ ਰੇਟ ਤੇ ਇਸ ਵੇਲੇ ਆਪਸ਼ਨ ਹੈਗੀ ਹੈ ਤੇ ਇਸ ਚੀਜ਼ ਦਾ ਜ਼ਰੂਰ ਫਾਇਦਾ ਚੁੱਕੋ। ਸੋ ਜਿਹੜਾ ਨੰਬਰ ਤੁਸੀਂ ਦੱਸਿਆ 509 905 2575 ਇਸ ਤੇ ਅਸੀਂ ਅਵੇਲੇਬਲ ਹਾਂ। ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਵੀ ਤੁਹਾਡੀ ਅਸੀਂ ਗੱਲ ਸੁਣ ਕੇ ਜਿਹੜੀ ਚੀਜ਼ ਦਾ ਤੁਹਾਨੂੰ ਬੈਨੀਫਿਟ ਹੋਏ ਅਸੀਂ ਉਹੀ ਤੁਹਾਨੂੰ ਅਸੀਂ ਕਰਾ ਕੇ ਦੇਵਾਂਗੇ ਔਰ ਤੁਹਾਡੀ ਮਰਜ਼ੀ ਨਾਲ ਕਰਾਵਾਂਗੇ। ਸਾਡਾ ਇਹਦੇ ਵਿੱਚ ਸਾਨੂੰ ਤਾਂ ਸਾਡਾ ਜਿਹੜਾ ਕੰਮ ਹੈਗਾ ਉਹ ਸਿਰਫ ਇੱਕ ਤਰ੍ਹਾਂ ਦਾ ਕਹਿ ਲਓ ਵੀ ਦੱਸਣਾ ਹੈਗਾ, ਗਾਈਡ ਕਰਨਾ ਹੈਗਾ ਵੀ ਆਹ ਚੀਜ਼ਾਂ ਤੁਹਾਡੇ ਵਾਸਤੇ ਅਵੇਲੇਬਲ ਹੈਗੀਆਂ। ਬਾਕੀ ਤੁਹਾਨੂੰ ਸਾਰੇ ਕਾਗਜ਼ ਮਿਲਣਗੇ, ਤੁਸੀਂ ਚੈੱਕ ਕਰੋਗੇ, ਜੇ ਤੁਹਾਨੂੰ ਚੰਗਾ ਲੱਗੂਗਾ ਤੁਸੀਂ ਕਰਾਓ। ਜੇ ਤੁਸੀਂ ਕਿਤੋਂ ਹੋਰ ਵੀ ਲੋਨ ਕਰਾ ਰਹੇ ਹੋ, ਜੇ ਤੁਹਾਨੂੰ ਕੋਈ ਲੱਗਦਾ ਵੀ ਗੱਲ ਨਹੀਂ ਸਮਝ ਲੱਗਦੀ ਜਾਂ ਕੋਈ ਵੀ ਆਹ ਕਿਹੜੀ ਫੀਸ ਹੈਗੀ ਆ, ਆਹ ਰੇਟ ਸਾਨੂੰ ਇੱਦਾਂ ਕਿੱਦਾਂ ਮਿਲਿਆ, ਜੇ ਕੋਈ ਤੁਸੀਂ ਜਾਣਕਾਰੀ ਪੰਜਾਬੀ 'ਚ ਗੱਲ ਨਾਲ ਕਰਨਾ ਚਾਹੁੰਦੇ ਹੋ ਤੇ ਜਿਹੜੇ ਸਾਡੇ ਮੈਜੋਰਟੀ ਆਫ ਲੋਨ ਅਫਸਰ ਜਿਹੜੇ ਹੈਗੇ ਨੇ ਰਾਜਕਰਨ ਭਾਜੀ ਸਾਡੇ ਆਫਿਸ ਦੇ ਵਿੱਚ, ਉਹ ਪੰਜਾਬੀ ਸਪੀਕਿੰਗ ਹੈਗੇ ਨੇ। ਸੋ ਉਹ ਵੀ ਜਿਹੜੇ ਕੋਲ ਵੀ ਇੱਕ ਚੀਜ਼ ਥੋੜਾ ਬਹੁਤਾ ਫਾਇਦਾ ਹੋ ਜਾਂਦਾ ਜੀ। ਸੋ ਬਿਲਕੁਲ ਸਰੋਤਿਓ, ਆਪਾਂ ਦੱਸਦੇ ਜਾਈਏ ਕਿਉਂਕਿ ਇਨਫਲੇਸ਼ਨ ਵੱਧ ਰਹੀ ਹੈਗੀ ਆ, ਸੋ ਇੰਟਰਸਟ ਰੇਟ ਕਿਸੇ ਟਾਈਮ ਵੀ ਆਉਣ ਵਾਲੇ ਸਮੇਂ 'ਚ ਵੱਧ ਸਕਦੇ ਹੈਗੇ ਆ। ਹੁਣ ਸਾਰੇ ਕਹਿ ਰਹੇ ਆ ਤੇ ਰਾਈਟ ਨਾਓ ਬੜਾ ਗੁੱਡ ਟਾਈਮ ਆ। ਜੇ ਪਿਛਲੇ ਹਫਤੇ ਦੀ ਵੀ ਦੱਸਦੇ ਜਾਈਏ, ਕਹਿੰਦੇ ਵੀ ਪਿਛਲੇ ਹਫਤੇ 'ਚ 10% ਰੀਫਾਈਨਾਂਸ ਦੀਆਂ ਐਪਲੀਕੇਸ਼ਨਸ ਵਧੀਆਂ ਹੈਗੀਆਂ। ਸੋ ਤੁਸੀਂ ਜਿਹੜਾ ਜੈਂਡਰ ਮੌਰਗੇਜ ਨੂੰ ਕਾਲ ਕਰ ਸਕਦੇ ਹੋ ਜੀ। ਸੋ ਬਿਲਕੁਲ, ਸੋ ਇਹ ਪਰਫੈਕਟ ਟਾਈਮ ਹੈਗਾ ਰੀਫਾਈਨੈਂਸ ਦੇ ਲਈ। ਪਿਛਲੇ ਸਾਲ ਤੋਂ ਉੱਦਾਂ ਹਰਜੋਤ ਸਿੰਘ ਜੀ ਅਤੇ ਮੋਹਨ ਚੀਮਾ ਜੀ ਆਪਾਂ ਸੁਣਦੇ ਆ ਰਹੇ ਹਾਂ ਜੀ, ਪ੍ਰਾਈਸ ਘੱਟ ਜਾਣੇ, ਘਰਾਂ ਦੇ ਵੀ ਘੱਟ ਜਾਣੇ, ਇੱਦਾਂ ਵੀ ਹੋ ਜਾਣਾ, ਪਰ ਇਸ ਤੋਂ ਘੱਟ ਤਾਂ ਹੁਣ ਇੰਟਰਸਟ ਰੇਟ ਜਿਹੜਾ ਉਹ ਘਟਣੇ ਨਹੀਂ। ਹੁਣ ਤਾਂ ਇਹੀ ਆ ਵੀ ਸਰਕਾਰ ਆਪਣੇ ਕੋਲੋਂ ਜਿਹੜੀ ਹੁਣ ਦੇਣ ਲੱਗ ਜੇ ਵੀ ਤੁਸੀਂ ਛੱਡੋ, ਅਸੀਂ ਤੁਹਾਡਾ ਇੰਟਰਸਟ ਰੇਟ ਜਿਹੜਾ ਉਹ ਦੇਵਾਂਗੇ। ਆਈ ਥਿੰਕ ਇਹ ਤੋਂ ਘੱਟ ਜਾਣ ਦੇ ਤਾਂ ਅਸਾਰ ਹੁਣ ਘੱਟ ਹੀ ਆ। ਹਾਂਜੀ ਦੇਖੋ, ਜੇ ਇਸ ਤੋਂ ਵੀ ਕਿਉਂਕਿ ਜਿਹੜਾ ਨਾ ਇਹ ਇੱਕ ਪ੍ਰਾਈਮ ਰੇਟ ਹੁੰਦਾ ਜਿਹੜਾ ਵੀ ਜਿਹੜੀ ਸਰਕਾਰ ਜਿਹੜੇ ਫੈਡ ਗਵਰਨਮੈਂਟ ਹੈਗੀ ਨਾ, ਫੈਡਰਲ ਰਿਜ਼ਰਵ ਇੱਕ ਤੁਹਾਨੂੰ ਪੈਸਾ ਦਿੰਦੀ ਹੈ ਬੈਂਕ ਵਾਲਿਆਂ ਨੂੰ, ਸਾਡੇ ਕੋਲ ਆ ਕੇ ਪੈਸੇ ਲੈ ਲਓ, ਉਹਨਾਂ ਦੇ ਜਿਹੜੇ ਫੈਡ ਰੇਟਸ ਹੈਗੇ ਆ ਉਸ ਤੋਂ ਬਾਅਦ ਉਹ ਵੀ ਬਹੁਤ ਘੱਟ ਹੈਗਾ। ਆਲਮੋਸਟ ਦੇ ਟ੍ਰਾਈਂਗ ਟੂ ਕੀਪ ਇਟ ਲਾਈਕ ਨੀਅਰ ਜ਼ੀਰੋ ਨੂੰ ਕਹਿੰਦੇ ਇਸ ਵੇਲੇ। ਉਹਦੇ ਵਿੱਚ ਇਹ ਹੋ ਜਾਂਦਾ ਆਪਣੇ ਰਾਜਵੀਰ ਭਾਜੀ, ਜੇ ਬੈਂਕ ਵਾਲੇ ਜੇ ਹੋਰ ਵੀ ਪੈਸਾ ਘਟਾਉਣਗੇ ਨਾ ਤੇ ਫਿਰ ਉਹਨਾਂ ਦਾ ਜਿਹੜਾ ਸਿਲਸਿਲਾ ਹੈਗਾ ਵੀ ਉਹਨਾਂ ਦਾ ਜਿਹੜਾ ਬੈਂਕਿੰਗ ਸਿਸਟਮ ਹੈ ਉਹ ਕੋਲੈਪਸ ਹੋ ਜਾਊਗਾ। ਤੇ ਸਰਕਾਰ ਜਿੰਨਾ ਕਰ ਰਹੀ ਹੈ ਇੰਨਾ ਵੀ ਨਹੀਂ ਕਰ ਸਕਦੀ ਵੀ ਉਹਨਾਂ ਦਾ ਲੱਕ ਹੀ ਟੁੱਟ ਜਾਵੇ, ਵੀ ਇੰਨਾ ਕੰਮ ਕਰਦਾ, ਇੰਨਾ ਪੈਸਾ ਦੇ ਵੀ ਕੱਲ ਨੂੰ ਉਹ ਸਰਵਾਈਵ ਹੀ ਨਾ ਕਰ ਸਕਣ। ਮਤਲਬ ਕਿ ਡਾਲਰ ਦੀ ਜੇ ਵੈਲਿਊ ਜ਼ੀਰੋ ਹੋ ਗਈ ਨਾ ਦੁਨੀਆ ਦੇ ਵਿੱਚ, ਦੈਨ ਇਟ ਇਜ਼ ਗੋਇੰਗ ਟੂ ਬੀ ਅ ਪ੍ਰੋਬਲਮ ਫॉर ਅਮਰੀਕਾ ਜੀ। ਸੋ ਇਸ ਕਾਰਨ ਉਹ ਚਾਹੁੰਦੇ ਵੀ ਕੁਛ ਇੱਕ ਚੀਜ਼ਾਂ ਮਜ਼ਬੂਤ ਵੀ ਰਹਿਣ, ਕੰਮ ਵੀ ਚੱਲਦਾ ਰਹੇ। 2.5% ਜੇ ਲੋਕਾਂ ਜਿਹੜੇ ਕੁਆਲੀਫਾਈ ਕਰਦੇ ਨੇ, ਜਿਹੜੇ ਤੁਹਾਨੂੰ ਮੈਂ ਟਰਮਸ ਦੱਸੀਆਂ ਸੀਗੀਆਂ, ਜੇ ਉਹ ਮਿਲ ਵੀ ਸਕਦਾ ਤੇ ਇਹ ਦੇਈ ਜੋ ਇਹਦੇ ਵਿੱਚ ਵੀ ਕਿਹੜੀ ਜਿਹੜੀ ਕਹਿ ਲਓ ਵੀ ਜਿਹੜੀ ਬਚਤ ਹੈਗੀ ਹੈ ਉਹ ਕਾਫੀ ਹੈਗੀ ਹੈ। ਟਾਈਮ ਸੀਗਾ ਮੈਨੂੰ ਵੀ ਇੱਥੇ ਆਲਮੋਸਟ
ਕਹਿ ਲਓ ਵੀ ਕਾਫੀ 27-28 ਸਾਲ ਹੋ ਗਏ ਜੀ ਅਮਰੀਕਾ ਚ ਆਵੇ ਤੇ ਇਹਦੇ ਜੀ ਚ ਮੈਂ ਜਿਹੜੇ ਰੇਟਸ ਦੇਖੇ ਨਾ ਮੈਂ ਆਪਣਾ ਘਰ 11% ਤੇ ਵੀ ਲਿਆ, ਉਸ ਤੋਂ ਵੱਧ ਵੀ ਲਿਆ। ਤੇ ਅੱਜ ਕੱਲ੍ਹ ਜਦੋਂ ਮੈਂ 2.5% ਦੇਣਾ ਤੇ ਕਈ ਵਾਰੀ ਨੀਂਦ ਖੁੱਲ ਜਾਂਦੀ ਸਵੇਰੇ ਕਿ ਵੀ 2.5% ਰੇਟ ਹੈ ਵੀ ਇਹ ਪੋਸੀਬਲ ਹੈਗਾ। ਇਹ ਘਰ ਦੀ ਗੱਲ ਕਰ ਰਹੇ ਹੋ। ਕਈ ਵਾਰੀ ਕਾਰ ਲੋਨ ਵੀ ਤੁਸੀਂ ਲੈਣ ਜਾਓ ਨਾ, ਗੱਡੀਆਂ ਦੇ ਲੋਨ ਵੀ, ਜੀ ਉਹ ਵੀ ਜੀ ਕਈ 4-5-6% ਤੋਂ ਉੱਪਰ ਹੀ ਮਿਲਦੇ ਹੈਗੇ ਜਿਹੜੇ ਮਿਲਦੇ ਜੀ ਆਮ ਤੌਰ ਤੇ ਹੁੰਦੇ ਆ। ਵਾਕਈ ਸੋ ਸੋ ਏਡਾ ਬਿਲਕੁਲ ਵੱਡਾ ਚੀਮਾ ਸਾਹਿਬ ਲੋਨ 86 ਹਾਂਜੀ 87 ਚ 15-16% ਤੱਕ ਵੀ ਜਿਹੜੇ ਇੰਟਰਸਟ ਰੇਟ ਹੁੰਦੇ ਸੀ ਮਾਰਗੇਜ ਦੇ। ਜੀ ਜੀ ਹੁਣ ਤਾਂ ਹਾਂਜੀ ਉਦੋਂ ਬਹੁਤ ਜੀ ਲੋਕੀ ਹਾਂਜੀ ਲੋਕੀ ਉਦੋਂ ਵੀ ਹੱਸ ਕੇ ਕਹਿੰਦੇ ਸੀ ਮੈਨੂੰ ਰੇਟ ਬਹੁਤ ਵਧੀਆ ਮਿਲਿਆ। ਜੀ 15% ਰੇਟ ਉਦੋਂ ਸੀਗੇ। ਤੁਹਾਡੀ ਗੱਲ ਬਿਲਕੁਲ ਸਹੀ ਹੈ ਖਾਲਸਾ ਭਾਜੀ। ਅਸੀਂ ਕੀ ਚੀਜ਼ ਹੈ ਇਸ ਗੱਲ ਨੂੰ ਭੁੱਲ ਜਾਂਦੇ ਹਾਂ ਕਿਉਂਕਿ ਸਾਨੂੰ ਆਦਤ ਜੀ ਪੈ ਜਾਂਦੀ ਸੁਣ ਕੇ ਯਾਰ 2.5% ਹੈਗਾ ਚਲੋ ਠੀਕ ਹੈ ਕੋਈ ਨਹੀਂ ਫਰਕ ਕੀ ਹੈਗਾ। ਬਟ ਇਹ 15 ਸਾਲ ਜਿਹੜੇ ਹੁੰਦੇ ਨੇ ਜਿਹੜੇ ਹੋਰ ਆਉਣ ਵਾਲੇ ਜਿਹੜੇ 15 ਸਾਲ ਤੋਂ ਜਿਹੜਾ ਵੱਧ ਜਾਂਦਾ ਇਹਦੇ ਵਿੱਚ ਜਿਹੜਾ ਅਲਟੀਮੇਟ ਫਾਇਦਾ ਹੈਗਾ ਉਹ ਹੈਗਾ ਕੰਜ਼ਿਊਮਰ ਨੂੰ ਜਿਨ੍ਹਾਂ ਨੇ ਲੈ ਲਿਆ। ਜੀ ਸੋ ਇਸੇ ਕਾਰਨ ਅਸੀਂ ਇਨਕਰੇਜ ਕਰਨੇ ਹਾਂ ਜਿੰਨਾ ਤੱਕ ਸਾਡੀ ਆਵਾਜ਼ ਪਹੁੰਚਦੀ ਹੈ ਵੀ ਇਹਦੇ ਵਿੱਚ ਤੁਹਾਡਾ ਨੁਕਸਾਨ ਕੋਈ ਨਹੀਂ। ਘੱਟ ਤੋਂ ਘੱਟ ਫੋਨ ਕਰਕੇ ਤੁਸੀਂ ਪੁੱਛ ਲਓ ਇੱਕ ਵਾਰੀ ਆਪਣੇ ਪੇਪਰ ਜ਼ਰੂਰ ਦਿਖਾ ਲਓ ਵੀ ਆਹ ਹੈਗਾ। ਕਈ ਸੋਚਦੇ ਸਾਡਾ ਤਾਂ ਹੋਣਾ ਨਹੀਂ ਆ ਅਸੀਂ ਕੀ ਕਰਾਵਾਂਗੇ ਚਲੋ ਰਹਿਣ ਦਿੰਦੇ ਹਾਂ ਦੇ ਦਿੰਦੇ ਹਾਂ ਪੇਮੈਂਟ ਦਾ ਕੀ ਫਰਕ ਪੈਂਦਾ। ਨਹੀਂ ਪਲੀਜ਼ ਕਾਲ ਕਰੋ ਜਾਣਕਾਰੀ ਲੈ ਲਓ। ਤੁਹਾਡਾ ਹੋਰ ਵੀ ਕੋਈ ਸਵਾਲ ਹੋਵੇ ਰੀਅਲ ਸਟੇਟ ਨਾਲ ਜੁੜਿਆ ਜਾਂ ਮੌਰਗੇਜ ਨਾਲ ਤੁਸੀਂ ਸਾਨੂੰ ਜੀ ਕਾਲ ਕਰਕੇ ਪੁੱਛ ਸਕਦੇ ਹੋ। ਇਹਦੀ ਕੋਈ ਫੀਸ ਨਹੀਂ ਹੁੰਦੀ। ਵੀ ਕੈਨ ਹੈਲਪ। ਬਿਲਕੁਲ ਅਤੇ ਸਰੋਤਿਓ ਬਿਲਕੁਲ ਇਹਨਾਂ ਦੇ ਨਾਲ ਕੰਟੈਕਟ ਕਰਨ ਦੇ ਲਈ ਨੰਬਰ 559 905 2575 5590525575 ਰੀਅਲਟਰ ਦਾ ਵੀ ਇਹਨਾਂ ਦੇ ਕੋਲ ਪ੍ਰਬੰਧ ਹੈਗਾ ਆ। ਮੌਰਗੇਜਿਸ ਦੇ ਲੋਨਸ ਕਰਵਾਉਣ ਦਾ ਵੀ ਜਿਹੜਾ ਪ੍ਰਬੰਧ ਆ ਇੱਕੋ ਛੱਤ ਹੇਠਾਂ ਹੀ ਇਹ ਦੋਨੋਂ ਹੀ ਕੰਮ ਰੀਅਲ ਸਟੇਟ ਦੇ ਜਿਹੜੇ ਤੁਹਾਡੇ ਆ ਉਹ ਇਹ ਕਰਵਾ ਦਿੰਦੇ ਨੇ ਅਤੇ ਕਾਫੀ ਫਾਸਟ ਕਲੋਜ਼ਿੰਗ ਜਿਹੜੀ ਹੁੰਦੀ ਹੈ ਡਿਪੈਂਡਿੰਗ ਔਨ ਤੁਸੀਂ ਜਿੰਨੀ ਜਲਦੀ ਡਾਕੂਮੈਂਟ ਦੇਈ ਜਾਓਗੇ ਉਨੀ ਜਲਦੀ ਜਿਹੜਾ ਇਹ ਕੰਮ ਉਨੀ ਤੇਜ਼ੀ ਦੇ ਨਾਲ ਜਿਹੜਾ ਉਹ ਕਰੀ ਜਾਣਗੇ। ਸੋ ਬਿਲਕੁਲ ਰੀਫਾਈਨੈਂਸ ਕਰਾਉਣ ਦਾ ਬਹੁਤ ਵਧੀਆ ਜਿਹੜਾ ਮੌਕਾ ਹੈ। 2.5% ਇੰਟਰਸਟ ਰੇਟ ਸੁਣ ਕੇ ਹੀ ਬੰਦੇ ਨੂੰ ਲੱਗਦਾ ਯਾਰ ਇਹ ਤਾਂ ਫਰੀ ਵਾਲਾ ਕੰਮ ਜਿਹੜਾ ਉਹ ਬਣਿਆ ਪਿਆ ਆ। ਸੋ ਬਿਲਕੁਲ ਜ਼ਰੂਰ ਇੱਕ ਵਾਰੀ ਪਤਾ ਕਰੋ ਵੀ ਤੁਸੀਂ ਇਸ ਚੀਜ਼ ਦੇ ਲਈ ਕਿੱਦਾਂ ਐਲੀਜੀਬਲ ਜਿਹੜਾ ਉਹ ਹੋ ਸਕਦੇ ਆ ਅਤੇ ਤੁਹਾਨੂੰ 2.5% ਇੰਟਰਸਟ ਰੇਟ ਦੇ ਉੱਤੇ ਰੀਫਾਈਨੈਂਸ ਤੁਸੀਂ ਕਰਵਾਓ। ਅਤੇ ਇੱਕ ਵਾਰੀ ਜ਼ਰੂਰ ਮੋਹਨ ਚੀਮਾ ਜੀ ਜ਼ਰੂਰ ਦੱਸੋ 15 ਈਅਰ ਅਤੇ 30 ਈਅਰ ਕਿਉਂਕਿ ਬੰਦਾ ਰੀਫਾਈਨੈਂਸ ਕਰਾਉਣ ਲੱਗੇ ਕਈ ਵਾਰੀ ਇਸੇ ਕਰਕੇ ਡਰ ਜਾਂਦਾ ਯਾਰ ਆ ਹੁਣੇ 10 ਸਾਲ ਤਾਂ ਮੈਨੂੰ ਲੋਨ ਲਾਉਂਦਿਆਂ ਨੂੰ ਹੋ ਗਿਆ ਅਤੇ ਮੈਨੂੰ 30 ਸਾਲ ਫਿਰ ਦੇਣਾ ਪੈ ਜਾਣਾ ਆ। ਸੋ ਉਹ ਕਈ ਵਾਰੀ ਇਸੇ ਡਰ ਤੋਂ ਵੀ ਬੰਦੇ ਰੀਫਾਈਨੈਂਸ ਕਰਾਉਣੋਂ ਜਿਹੜੇ ਪਿੱਛੇ ਹਟ ਜਾਂਦੇ ਆ ਉਹਨਾਂ ਨੂੰ ਕੀ ਸੁਜੈਸ਼ਨ ਆ? ਹਾਂਜੀ ਸੋ ਜਿਹੜੀ ਸਾਡੀ ਪਹਿਲੀ ਪ੍ਰੈਫਰੈਂਸ ਹੁੰਦੀ ਹੈ ਵੀਰ ਜੀ ਉਹ ਇਹ ਹੁੰਦੀ ਹੈ ਵੀ ਅਸੀਂ ਸਭ ਸਾਡਾ ਜਿਹੜਾ ਐਕਚੁਅਲੀ ਰੋਲ ਹੈਗਾ ਨਾ ਐਜ਼ ਅ ਲੋਨ ਆਫਸਰ ਦਾ ਸਾਡੀ ਇੱਕ ਫਿਡੂਸ਼ਰੀ ਡਿਊਟੀ ਹੁੰਦੀ ਹੈ ਅੰਗਰੇਜ਼ੀ 'ਚ ਕਹਿੰਦੇ ਫਿਡੂਸ਼ਰੀ। ਇਹਦਾ ਮਤਲਬ ਇਹ ਹੈਗਾ ਵੀ ਸਾਡਾ ਜਿਹੜਾ ਕੰਮ ਕਰਨ ਦਾ ਲਾਇਸੈਂਸ ਹੈਗਾ ਜਾਂ ਕਹਿ ਲਓ ਵੀ ਸਾਨੂੰ ਕਿਉਂ ਲਾਇਸੈਂਸ ਦਿੱਤਾ ਗਿਆ ਉਹ ਦਿੱਤਾ ਗਿਆ ਵੀ ਜਿਹੜੇ ਕੰਜ਼ਿਊਮਰਸ ਹੈਗੇ ਆ ਜਾਂ ਕਲਾਇੰਟਸ ਹੈਗੇ ਆ ਜਿਨ੍ਹਾਂ ਨੂੰ ਅਸੀਂ ਬਾਰੋਰਸ ਕਰਨੇ ਆ ਜਿਹਨਾਂ ਘਰ ਦਾ ਲੋਨ ਕਰਾਉਣਾ ਵੀ ਉਹਨਾਂ ਨੂੰ ਇਹੋ ਜਿਹੀ ਸਲਾਹ ਦਿਓ ਵੀ ਜਿਹੜਾ ਉਹਨਾਂ ਨੂੰ ਜ਼ਿਆਦਾ ਬੈਨੀਫਿਟ ਕਰੇ। ਇਹ ਨਹੀਂ ਹੈਗਾ ਵੀ ਰੈਂਟਰ ਮੌਰਗੇਜ 'ਚ ਕੀ ਫਾਇਦਾ ਚੱਕਦੀ। ਸੋ ਅਲਟੀਮੇਟਲੀ ਜਿਹੜਾ ਸਾਡਾ ਕੰਮ ਕਰਨ ਦਾ ਤਰੀਕਾ ਉਹ ਇਹ ਹੈਗਾ ਵੀ ਅਸੀਂ ਤੁਹਾਡੀ ਫਾਈਲ ਦੇਖ ਕੇ ਸਭ ਤੋਂ ਪਹਿਲਾਂ ਅਸੀਂ ਇਹ ਡਿਸਾਈਡ ਕਰਨਾ ਵੀ ਤੁਹਾਡੇ ਵਾਸਤੇ ਕਿਹੜੀ ਚੀਜ਼ ਹੈ ਜਿਹੜੇ ਤੁਹਾਨੂੰ ਜ਼ਿਆਦਾ ਫਾਇਦਾ ਦਿੰਦੀ ਹੈ। ਹੁਣ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਕਈਆਂ ਨੇ 10 ਸਾਲ ਘਰ 'ਚ ਔੜੀ ਰਹਿ ਗਈ ਹੈ 30 ਸਾਲ ਦੀ ਮੌਰਗੇਜ ਹੁਣ 20 ਸਾਲ ਰਹਿੰਦੇ ਆ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜੇ ਕਿਸੇ ਤਰ੍ਹਾਂ ਇਹਨਾਂ ਦੀ 15 ਸਾਲ ਦੀ ਮੌਰਗੇਜ ਹੋ ਸਕੇ ਜੇ ਇਹ ਕੁਆਲੀਫਾਈ ਕਰਦੇ ਨੇ ਇਹਨਾਂ ਨੂੰ ਫਾਇਦਾ ਹੁੰਦਾ ਤੇ ਫਿਰ ਅਸੀਂ ਉਹਨਾਂ ਨੂੰ ਇਹ ਵੀ ਰეკਮੈਂਡ ਕਰਨੇ ਵੀ ਤੁਸੀਂ 15 ਸਾਲ ਦੀ ਕਰਾਓ। ਉਹ ਕਈ ਵਾਰੀ ਇਹ ਵੀ ਹੁੰਦਾ ਵੀ ਸਿਚੁਏਸ਼ਨ ਇਹੋ ਜਿਹੀ ਆ ਜਾਂਦੀ ਹੈ ਕਈਆਂ ਦੀ ਵੀ ਉਹਨਾਂ ਦੀ ਇਨਕਮ ਇੰਨੀ ਜ਼ਿਆਦਾ ਘੱਟ ਗਈ ਹੈ ਵੀ ਉਹ 20 ਸਾਲ ਦੀ ਛੱਡੋ ਉਹਨਾਂ ਨੂੰ ਦੁਬਾਰਾ 30 ਸਾਲ ਦੀ ਕਰਾਉਣੀ ਪੈਂਦੀ ਹੈ ਲੇਕਿਨ ਉਹਦਾ ਵਿਆਜ ਜਿਹੜਾ ਸੀ ਉਹ ਕਾਫੀ ਜ਼ਿਆਦਾ ਹੈਗਾ ਸੀ। ਉਹਨਾਂ ਵਾਸਤੇ ਇਹ ਹੋ ਜਾਂਦਾ ਕਿ ਉਹਨਾਂ ਦਾ ਘਰ ਜੇ ਕਈ ਹੱਥੋਂ ਜਾਂਦਾ ਲੱਗਦਾ ਵੀ ਹੁਣ ਘਰ ਸਾਡੇ ਕੋਲ ਪੇਮੈਂਟ ਦਿੱਤੀ ਨਹੀਂ ਜਾਣੀ। ਸੋ ਸਰਕਮਸਟੈਂਸਿਸ ਜਿਹੜੀਆਂ ਹੈਗੀਆਂ ਬੜੀ ਡਿਫਰੈਂਟ ਟਾਈਪਸ ਦੀਆਂ ਹੁੰਦੀਆਂ ਲੇਕਿਨ ਸਾਡਾ ਜਿਹੜਾ ਅਲਟੀਮੇਟ ਗੋਲ ਜਿਹੜਾ ਇਸ ਵੇਲੇ ਹੈਗਾ ਜਿਹੜਾ ਹੁਣ ਦੇ ਹਾਲਾਤਾਂ ਦੇ ਹਿਸਾਬ ਨਾਲ ਹੈਗਾ ਉਹ ਇਹ ਹੈਗਾ ਵੀ ਜਿਹੜੇ ਵੀ ਲੋਕ ਜਿਨ੍ਹਾਂ ਨੂੰ ਵੀ ਇਹ ਆਪਸ਼ਨ ਮਿਲਦੀ ਪਈ ਹੈ 15 ਸਾਲ ਦੀ ਜਿਹੜੀ ਮੈਂ ਮੌਰਗੇਜ ਦੀ ਪਹਿਲਾਂ ਗੱਲ ਕੀਤੀ ਸੀ ਰੀਫਾਈਨੈਂਸ ਦੀ ਪ੍ਰਾਇਮਰੀ ਦੀ ਫਰਸਟ ਜਾਂ ਸੈਕਿੰਡ ਹੋਮ ਦੀ ਜਿਵੇਂ ਮੈਂ ਦੱਸਿਆ ਵੀ ਜੇ ਤੁਹਾਡਾ ਕ੍ਰੈਡਿਟ ਸਕੋਰ ਇਨਕਮ ਠੀਕ ਹੈਗੀ ਆ 3.5 ਤੋਂ ਲੈ ਕੇ 5.48 ਤੱਕ ਤੁਹਾਡੀ ਲੋਨ ਅਮਾਊਂਟ ਹੈਗੀ ਹੈ ਤੇ ਤੁਸੀਂ 2.5% 15 ਈਅਰ ਫਿਕਸ ਮੌਰਗੇਜ ਲੈ ਸਕਦੇ ਹੋ APR 2.75। ਇਹ ਜਿਹੜੀ ਚੀਜ਼ ਹੈਗੀ ਹੈ ਇਹ ਕਿਉਂਕਿ ਬਹੁਤ ਫਾਇਦਾ ਦਿੰਦੀ ਹੈ ਮੈਂ ਹਰ ਇੱਕ ਨੂੰ ਰਿਕਮੈਂਡ ਕਰਨਾ ਪਿਆ ਵੀ ਇਸ ਵਾਸਤੇ ਕੋਸ਼ਿਸ਼ ਕਰੋ। ਇੱਕ ਗੱਲ ਮੈਂ ਹੋਰ ਵੀ ਦੱਸਣਾ ਚਾਹਾਂਗਾ ਆਪਣੇ ਰਾਜਗੁਰੂ ਭਾਜੀ ਤੇ ਖਾਲਸਾ ਭਾਜੀ ਕਿ ਸਾਡੇ ਕੋਲ ਇੱਕ ਆਪਸ਼ਨ ਇਹ ਵੀ ਹੁੰਦੀ ਹੈ ਵੀ ਜੇ ਸਪੋਜ਼ ਕਰੋ ਤੁਹਾਡੀ 30 ਸਾਲ ਦੀ ਮੌਰਗੇਜ ਸੀਗੀ ਔਰ ਤੁਸੀਂ ਉਹ 'ਚੋਂ 5 ਸਾਲ ਦੇਤੇ ਆ ਤੇ ਅਸੀਂ ਸਿਰਫ ਤੁਹਾਡੀ ਜਿਹੜੀ ਰਿਮੇਨਿੰਗ ਟਰਮ ਹੈ 25 ਸਾਲ ਦੀ ਮੌਰਗੇਜ ਉਹ ਵੀ ਅਸੀਂ ਕਰ ਸਕਦੇ। ਰੇਟਸ ਥੋੜ੍ਹਾ ਫਰਕ ਹੁੰਦਾ ਉਹ ਤੁਸੀਂ ਸਾਡੇ ਕੋਲ ਪੁੱਛ ਸਕਦੇ ਹੋ ਵੀ ਜੇ ਅਸੀਂ ਨਾ ਅਸੀਂ ਘਟਾਉਣੇ ਆ ਸਾਲ ਨਾ ਅਸੀਂ ਵਧਾਉਣੇ ਆ ਸਾਲ ਜਿੰਨੇ ਸਾਡੇ ਸਾਲ ਰਹਿ ਗਏ ਉਨੀ ਤੁਸੀਂ ਕਰ ਸਕਦੇ ਹੋ। ਉਹਦਾ ਜਵਾਬ ਹੈਗਾ ਯੈਸ ਹਰ ਇੱਕ ਬੈਂਕ ਨਹੀਂ ਕਰਦਾ ਲੇਕਿਨ ਸਾਡੀ ਜਿਹੜੀ ਜਨਰਲ ਮੌਰਗੇਜ ਕੰਪਨੀ ਹੈਗੀ ਹੈ we can help in those situations also ਜਿਸ ਕਹਿ ਲਓ
ਕਿ ਜਿੰਨੇ ਸਾਲ ਤੁਹਾਡੇ ਬਚਦੇ ਅਸੀਂ ਉਹਦਾ ਓਨਾ ਹੀ ਰੇਟ ਘਟਾ ਕੇ ਤੁਹਾਡਾ ਅਸੀਂ ਜਿਹੜਾ ਕਹਿ ਲਓ ਵੀ ਲੋਨ ਅਸੀਂ ਰੀਫਾਈਨੈਂਸ ਕਰ ਸਕਦੇ ਹਾਂ। ਜੀ ਜੀ ਬਿਲਕੁਲ ਸਰੋਤਿਓ, ਲੋਨ ਦੇ ਬਾਰੇ, ਮਾਰਗੇਜਸ ਦੇ ਬਾਰੇ, ਰੀਅਲ ਏਸਟੇਟ ਦੇ ਬਾਰੇ ਹੋਵੇ ਕਿਸੇ ਵੀ ਤਰੀਕੇ ਦਾ ਤੁਹਾਡਾ ਸਵਾਲ ਤਾਂ ਤੁਸੀਂ ਜਿਹੜਾ ਜੀ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਨੰਬਰ 408 ਨੰਬਰ 559 905 2575 5595052575 ਦੇ ਉੱਤੇ। ਅਤੇ ਮੋਹਨ ਚੀਮਾ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਆ। ਸੋ ਸਰੋਤਿਓ, ਜ਼ਰੂਰ ਜਿਹੜਾ ਜੀ ਤੁਸੀਂ ਇਹ ਮੌਕੇ ਦਾ ਜਿਹੜਾ ਜ਼ਰੂਰ ਫਾਇਦਾ ਉਠਾਓ। ਅਤੇ ਹੁਣ ਆਪਾਂ ਵੀ ਜੱਜ ਲੈਂਦੇ ਹਾਂ। ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਮੋਹਨ ਸਿੰਘ ਚੀਮਾ ਜੀ, ਧੰਨਵਾਦ ਜੀ। ਬਹੁਤ ਬੜੀ ਖਾਲਸਾ ਭਾਈ ਤੁਹਾਡਾ, ਰਾਜਕੁਮਾਰ ਭਾਈ ਆਪ ਜੀ ਦਾ, ਤੁਸੀਂ ਸਾਨੂੰ ਟਾਈਮ ਕੱਢ ਕੇ ਦਿੰਦੇ ਹੋ ਜੀ। ਸਭ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਹਰਜੋਤ ਸਿੰਘ ਜੀ, ਇੱਥੇ ਹੀ ਸਾਡਾ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਹੈ ਸਮਾਂ। ਅਤੇ ਸ਼ਾਮ ਦਾ ਜਿਹੜਾ ਪ੍ਰੋਗਰਾਮ ਪੰਜਾਬੀ ਰੇਡੀਓ USA ਦੇ ਉੱਤੇ ਅਪਡੇਟ ਅਮਰੀਕਾ ਦਾ ਸਮਾਂ ਤਬਦੀਲ ਆ, ਉਹ ਹੁਣ 5:40 ਦੇ ਉੱਤੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਤੁਸੀਂ ਸ਼ਾਮ ਦਾ ਬੁਲੇਟਿਨ ਜਿਹੜਾ ਆ ਉਹ ਸੁਣ ਸਕਿਆ ਕਰੋਗੇ। ਅਤੇ ਹੁਣ ਇਜਾਜ਼ਤ ਲੈਂਦੇ ਹਰਜੋਤ ਸਿੰਘ ਜੀ, ਮੇਰੇ ਰਾਜਕਮੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।